ਆ ਮੱਝ ਸੂਰੀ ਹੈ ਜੀ ਮੰਡੀ ਦੇ ਵਿੱਚ ਤਾਂ ਚੱਕ ਇੱਥੇ ਜੀ ਕਈਆਂ ਮੱਝਾਂ ਦਾ ਟਾਈਮ ਪੂਰਾ ਹੋ ਗਿਆ, ਕੁਝ ਗਰਮੀ ਕਰਕੇ साथ बना वीडियो अल्लाह बच्चा ओ बड़े इधर नेड़े तो लगो जा खुदा दे नाम ने की ने ਉਹ इधर कैमरा मारी है थोड़ा सियालकोट आए हैं ਅੱਛਾ ਮਾਰ ਜੀ ਕੈਮਰਾ। सियालकोट आए भाई ने बड़ा लाइक करने हैं ਮਿਹਰਬਾਨੀ बड़ा ਤੁਹਾਡਾ गुड बंदा है पंजाब दी जेड़ी ने रौनक है ये ते वेखे हैं सारे काम छड़ के इधर नु आ गए हैं ਵਾਹ ਵਾਹ ਵਾਹ, ਮਿਹਰਬਾਨੀ ਜੀ ਤੁਹਾਡਾ ਪਿਆਰ। मजा ऐसा खरीदन आए हैं इथों कश्मीर साडे कोल है अब मैं नहीं कर दे ਦਿਖਾ ਤੂੰ ਮੱਝ ਸੂਰੀ। अब मैं सारी मम्मी कर दे ਇਹ ਆਪਣਾ ਉਹ ਕਿੱਧਰ ਗਿਆ, ਉਹ ਜਿਹੜਾ ਆਪਣਾ ਬੰਦਾ ਸੀ ਨਿਸ਼ਾਨ, ਉਹ ਕੋਈ ਗੱਲ ਨੇੜੇ ਲਾ ਕੇ ਆਇਆ? ਕਿੰਨੇ ਕੁ ਪੈਸੇ ਕਹੇ ਉਹਨੇ? वो नहीं आया मैं ठीक है 5-30 ਗਿਆ ਤਾਂ ਫਿਰ ਕੀ ਕਹਿੰਦਾ? 6 ਵਾਲੇ ਪਾਸੇ ਕਿੱਧਰ 5.5 ਕਹਿ ਦੋ भाई इतना नहीं ना तेरे तो बगैर ਅਸੀਂ ਇਦਾਂ वो नहीं हले नहीं कहना ਉਹ ਖੜੋ ਕੋਈ ਨਹੀਂ ਹਾਂ ਬਾਬਾ ਜੀ ਮੋਲ ਲਾ ਲਓ ਜੀ, ਮੁਬਾਰਕ ਹੋਵੇ। ਇਧਰ ਮੱਝ ਸੂਗੀ, ਮੇਰਾ ਤਾਂ ਧਿਆਨ ਹੀ ਹੁਣ ਪਿਆ। ਉਹ ਮੰਡੀ ਦੇ ਵਿੱਚ ਨਾ ਫਿਰ ਗਰਮੀ ਦੀ ਵਜ੍ਹਾ ਤੋਂ ਕਈ ਛੇਤੀ ਸੂਰੀਆਂ, ਕਈ ਫਿਰ ਉਹ ਸਫ਼ਰ ਕਰਕੇ ਆਈਆਂ ਡਾਲਿਆਂ ਡੁਲਿਆਂ ਦੇ ਵਿੱਚ, ਤਾਂ ਕਰਕੇ ਛੇਤੀ ਸੂਰੀਆਂ। ਸੋਹਣੀ ਝੋਟੀ ਆ, ਸੋਹਣਾ ਬੱਚਾ ਦਾ ਕੱਟੀ ਕੱਟਾ ਕੱਟੀ, ਮੁਬਾਰਕ ਹੋਵੇ। ਚਲੋ ਲਓ ਜੀ, ਮੁਬਾਰਕ ਹੋਵੇ ਮੱਝ ਸੂਗੀ। ਕੈਮਰਾਮੈਨ ਸਾਹਿਬ ਇੱਥੇ ਰੌਣਕਾਂ ਲੱਗੀਆਂ ਜੀ, ਇੱਥੇ ਕੋਈ ਹਰ ਅੱਧੇ ਘੰਟੇ ਬਾਅਦ ਇੱਥੇ ਮੱਝ ਸੂ ਜਾਂਦੀ। अस्सलाम वालेकुम। ਸਿਆਣੇ ਕਹਿੰਦੇ ਆ ਵੀ ਲਵੇਰੀ ਮੱਝ ਦੇ ਥੱਲੇ ਦੁੱਧ ਕੌਣ ਛੱਡਦਾ, ਵੀ ਜਿਨ੍ਹਾਂ ਦੀਆਂ ਮਿਲਦੀਆਂ ਚੋਂਦੇ। ਅਸੀਂ ਚੱਲੇ ਆ ਜੀ ਮੱਝ ਦੇਖਣ ਵਾਸਤੇ, ਕਿਉਂ ਵੀ ਗਰਮੀ ਬੜੀ ਆ ਅੱਜ ਕੱਲ, ਸੂਆ ਬੜਾ ਘੱਟ ਹੁੰਦਾ, ਸਿਆਲੇ ਦੇ ਵਿੱਚ ਸੂਆ ਆਮ ਹੁੰਦਾ। ਤੇ ਹੁਣ ਅਸੀਂ ਉਹ ਸਾਡੀਆਂ ਮੱਝਾਂ ਹੁਣ ਜਿਹੜੀਆਂ ਉਹ ਤੋਕੜ ਹੋ ਗਈਆਂ, ਵੀ ਕੋਈ ਦੁੱਧ ਦੀ ਕਮੀ ਆ ਵੀ ਉਹ ਪੂਰੀ ਕਰਨ ਵਾਸਤੇ। ਤੇ ਗਾਂ ਦਾ ਦੁੱਧ ਸਾਡੇ ਇੱਥੇ ਕੋਈ ਬਹੁਤਾ ਪਸੰਦ ਨਹੀਂ ਕਰਦੇ, ਹੈਗਾ ਉਹ ਵੀ ਦੁੱਧ ਹੀ ਆ, ਬਸ ਉਹ ਆਪਣੀ ਆਪਣੀ ਮਰਜ਼ੀ ਆ। ਵੀ ਮੱਝ ਦੇ ਦੁੱਧ ਨੂੰ ਕਹਿੰਦੇ ਆ ਵੀ ਉਹ ਬਹੁਤਾ ਚੰਗਾ ਹੁੰਦਾ। ਅਸੀਂ ਨਿੱਕੇ ਲਾ ਤੋਂ ਦੇਖਦੇ ਆਂ ਵੀ ਸਾਡੇ ਮਾਂ ਪਿਓ ਨੇ ਸਾਨੂੰ ਨਾ ਮੱਝਾਂ ਦਾ ਦੁੱਧ ਪਿਆ, ਤੁਹਾਨੂੰ ਵੀ ਪਿਆ ਹੋਣਾ। ਤੁਹਾਨੂੰ ਯਾਦ ਹੋਣਾ ਵੀ ਅੱਗੇ ਨਿੱਕੇ ਨਿੱਕੇ ਹੁੰਦੇ ਸੀ ਨਾ, ਤੇ ਰਾਤੀ ਸੌਣ ਤੋਂ ਪਹਿਲਾਂ ਦੁੱਧ ਪੀਣਾ ਵੀ ਇੱਕ ਡਿਊਟੀ ਸੀ, ਵੀ ਉਹ ਪੀ ਕੇ ਸੌਣਾ। ਕਈ ਵਾਰੀ ਦੁੱਧ ਨਾ ਪੀਣ ਤੋਂ ਮਾਰ ਵੀ ਖਾਧੀ, ਵੀ ਦੁੱਧ ਕਿਉਂ ਨਹੀਂ ਪੀਤਾ, ਵੀ ਤੇਰਾ ਦੁੱਧ ਪਿਆ ਉੱਥੇ ਟੋਕਰੇ ਹੇਠ, ਤੇ ਉਹ ਫਿਰ ਪੀ ਕੇ ਸੌਂਦੇ ਸੀ। ਅੱਛਾ, ਤੇ ਅਸੀਂ ਇਹ ਗੱਲ ਸੋਚਦੇ ਆਂ ਵੀ ਜੇ ਸਾਡੇ ਮਾਂ ਪਿਓ ਨੇ ਸਾਨੂੰ ਰਜਵਾਂ ਪਿਲਾਇਆ, ਤੇ ਅਸੀਂ ਗਾਂ ਆਪਣੇ ਨਿਆਣਿਆਂ ਨੂੰ ਕਿਉਂ ਨਾ ਰਜਵਾਂ ਪਿਲਾਈਏ। ਫਿਰ ਪਿਲਾਇਆ ਵੀ ਸਾਨੂੰ ਮੱਝ ਦਾ ਸੀਗਾ ਉਸ ਟਾਈਮ, ਚਾਹੇ ਪੈਸੇ ਥੋੜੇ ਸੀ ਚਾਹੇ ਬਹੁਤੇ ਸੀ, ਦੁੱਧ ਰਜਵਾਂ ਸੀ, ਦੁੱਧ ਘਿਓ ਲੱਸੀ ਆਮ ਸੀ। ਤੇ ਹਾਲਾਤ ਤਾਂ ਬਾਬਾ ਇਦਾਂ ਹੀ ਚੱਲਦੇ ਰਹਿੰਦੇ ਆ, ਕੰਮ ਇਦਾਂ ਹੀ ਧੰਦੇ। ਤੇ ਬਾਕੀ ਆਪਣੇ ਨਿਆਣਿਆਂ ਨੂੰ ਦੁੱਧ ਤਾਂ ਖੁੱਲਾ ਹੋਣਾ ਚਾਹੀਦਾ, ਜਿਵੇਂ ਅਸੀਂ ਪੀਤਾ ਨਾ ਉਵੇਂ ਆਪਣੇ ਨਿਆਣਿਆਂ ਨੂੰ ਪਿਲਾਉਣਾ ਚਾਹੀਦਾ। ਬਾਕੀ ਇਹ ਇਦਾਂ ਹੀ ਖਾਤੇ ਚੱਲਦੇ ਰਹਿਣੇ ਆ, ਵੀ ਕਿਸੇ ਟਾਈਮ ਬਹੁਤੇ ਕਿਸੇ ਟਾਈਮ ਥੋੜੇ। ਤੇ ਆਏ ਗਏ ਦੀ ਸਾਰੀ ਸੇਵਾ, ਹਾਂ, ਆਏ ਗਏ ਦੀ ਸੇਵਾ। ਮੇਰੀ ਗੱਲ ਸੁਣਨਾ, ਇੰਨੀ ਲੂਹੇ ਦੇ ਵਿੱਚ ਕੋਈ ਬੰਦਾ ਤੁਹਾਡੇ ਕੋਲ ਸਫ਼ਰ ਕਰਕੇ ਆਵੇ ਤੇ ਤੁਸੀਂ ਉਹਦੇ ਤੋਂ ਉਹਨੂੰ ਲੱਸੀ ਦਾ ਗਲਾਸ ਦਿਓ, ਤੇ ਬੰਦੇ ਦਾ ਰੂਹ ਰਾਜੀ ਹੋ ਜਾਂਦਾ ਵੀ ਚਲੋ ਯਾਰ ਲੱਸੀ ਤਾਂ ਪੀਤੀ। ਤੇ ਉਹ ਪਾਣੀ ਤਾਂ ਫਿਰ ਕਿਤੋਂ ਵੀ ਨਲਕੇ ਤੋਂ ਲੱਭ ਜਾਂਦਾ, ਫਿਰ ਤਾਂ ਕਿਸੇ ਦੇ ਬੂਹੇ ਤੇ ਜਾਣ ਦੀ ਲੋੜ ਹੀ ਨਹੀਂ। ਤੇ ਬੰਦਾ ਉਹ ਕਿਸੇ ਦੀ ਸੇਵਾ ਵੀ ਕਰਦਾ ਲੱਸੀ ਨਾਲ, ਲੱਸੀ ਪੀਣ ਦਾ ਵੀ ਸਵਾਦ, ਲੱਸੀ ਪਿਆਣ ਦਾ ਵੀ ਸਵਾਦ। ਫਿਰ ਹਾਂ, ਮੱਝਾਂ ਵੀ ਅੱਗੇ ਆ ਗਈਆਂ। ਇਹ ਸਾਡੇ ਰਾਵੀ ਦਾ ਇਲਾਕਾ ਜੀ, ਇੱਥੇ ਰਾਵੀ ਦੀਆਂ ਮੱਝਾਂ ਮੈਂ ਬਲਕਿ ਤੁਹਾਨੂੰ ਦਿਖਾਣਾ ਵੀ ਹੈ ਜਾ ਕੇ। ਤੇ ਇੱਥੇ ਵੰਨ ਸਵੰਨੀਆਂ ਮੱਝਾਂ, ਕਿਉਂ ਪੂਰੇ ਪਾਕਿਸਤਾਨ ਦੇ ਵਿੱਚ ਦੋ ਹੀ ਨਸਲਾਂ ਚੱਲ ਰਹੀਆਂ, ਇੱਕ ਨੀਲੀ ਇੱਕ ਰਾਵੀ। ਰਾਵੀ ਸਾਡੀ ਆ, ਨੀਲੀ ਵੀ ਸਾਡੀ ਆ, ਗਾਂ ਸਾਡੇ ਤੋਂ 100 ਕਿਲੋਮੀਟਰ। ਤੇ ਇਹ ਮੱਝਾਂ ਚੱਲ ਰਹੀਆਂ। ਆ ਮੱਝਾਂ ਜਿਹੜੀਆਂ ਇੱਥੇ ਖੁੱਲੀਆਂ ਚਰਦੀਆਂ ਨੇ, ਇਹਨਾਂ ਦੀਆਂ ਤਾਂ ਕਿਆ ਬਾਤਾਂ ਇਹਨਾਂ ਮੱਝਾਂ ਦੀਆਂ। ਸਿਆਣੇ ਕਹਿੰਦੇ ਵੀ ਆਪਦੀ ਮੱਝ ਦਾ ਦੁੱਧ ਬੰਦਾ 100 ਕੋਹ ਤੇ ਜਾ ਕੇ ਪੀ ਲੈਂਦਾ। ਉਹ ਵੀ ਇਹੀ ਗੱਲ ਹੀ ਆ ਵੀ ਕੋਈ ਤੂੰ ਕਿਸੇ ਨੂੰ ਲੱਸੀ ਦਾ ਗਲਾਸ ਆਪਣੇ ਬੂਹੇ ਤੇ ਪਿਆਇਆ ਨਾ, ਤੇ ਉਹ ਤੂੰ ਜਾ ਕੇ 100 ਕੋਹ ਤੇ ਪੀ ਲੇਗਾ। ਤੇ ਅਸੀਂ ਜੀ ਚੱਲੇ ਆ, ਤੁਹਾਨੂੰ ਵਿਖਾਉਂਦੇ ਆ ਜਾ ਕੇ ਆਪਣਾ ਮੱਝ ਵੀ ਜਿਹੜੀ ਅਸੀਂ ਲੈਣੀ ਆ। ਉਹਨਾਂ ਵੇ ਕਿੱਡੀ ਕੱਦ ਵਾਲੀ ਝੋਟੀ, ਤੇ ਅਸੀਂ ਤੁਹਾਨੂੰ ਜਾ ਕੇ ਵਿਖਾਉਂਦੇ ਆ ਵੀ ਉਹ ਕਿੱਦਾਂ ਦੀ ਮੱਝ ਆ। ਤੁਸੀਂ ਵੀ ਵੇਖ ਕੇ ਦੱਸਿਓ ਵੀ ਜੇ ਪਸੰਦ ਆਈ ਤੇ ਠੀਕ ਆ, ਜੇ ਨਾ ਪਸੰਦ ਆਈ ਆਪਾਂ ਨਾ ਲਵਾਂਗੇ। ਹਾਂ, ਪਸੰਦ ਤਾਂ ਮੁੱਲ ਹੁੰਦਾ, ਮੱਝਾਂ ਤਾਂ ਪਸੰਦ ਆਈ ਜਾਂਦੀ, ਜੇ ਕੋਈ ਮੁੱਲ ਪਸੰਦ ਆ ਗਿਆ ਤੇ ਤਾਂ ਚਲੋ। अस्सलाम वालेकुम जी। मੱਝ ਦੀ ਤਲਾਸ਼ ਜਾਰੀ ਆ, ਅੱਜ ਸਾਨੂੰ 5ਵਾਂ ਦਿਨ ਆ ਤੇ ਜਿੱਥੇ ਜਿੱਥੇ ਜਾ ਰਹੇ ਆ ਤੇ ਤੁਹਾਨੂੰ ਅਸੀਂ ਦਿਖਾਈ ਜਾ ਰਹੇ ਆ। ਤੇ ਹੁਣ ਅਸੀਂ ਆਏ ਸੀ ਗੋਜਰੇ ਸ਼ਹਿਰ। ਗੋਜਰਾ, ਇਹ ਤੁਸੀਂ ਕਹੋ ਵੀ ਗੋਜਰੇ ਦਾ ਮੱਝਾਂ ਨਾਲ ਕੀਤਾ ਲੱਗਾ। ਸਾਡੇ ਰਾਵੀ ਨੀਲੀ ਬੰਦੇ ਇੱਥੇ ਮੱਝਾਂ ਦੇ ਬਹੁਤ ਸ਼ੌਕੀਨ ਆ ਗੋਜਰੇ ਦੇ ਵਿੱਚ। ਗੋਜਰੇ ਦੇ ਅਸੀਂ ਲਹਿੰਦਾ ਪਾਸਾ ਜਿਹੜਾ ਨਾ, ਇੱਥੋਂ ਬੰਦੇ ਉੱਠ ਕੇ ਆਏ ਹੋਏ ਆ। ਸਿਆਲਕੋਟ, ਗੁਜਰਾਂ ਵਾਲਾ,
ਨਾਰੋਵਾਲ ਉਸ ਤੋਂ ਸਿਆਲਕੋਟ ਤੋਂ ਬਹੁਤੇ ਪਿੰਡ ਉੱਠ ਕੇ ਆਏ ਹੋਏ ਆ। ਇੱਥੇ ਚੀਮੇ, ਵਿਰਕ, ਲੱਲੀ ਇਦਾਂ ਪਿੰਡ ਬਹੁਤ ਬੈਠੇ ਇੱਥੇ, ਪਿੰਡਾਂ ਦੇ ਪਿੰਡ ਆ। ਤੇ ਇਹਨਾਂ ਬੰਦਿਆਂ ਨੂੰ ਮੱਝਾਂ ਦਾ ਸ਼ੌਕ ਆ, ਕਿਸੇ ਨੇ 100 ਰੱਖੀ, ਕਿਸੇ ਨੇ 200 ਰੱਖੀ। ਅਨ ਕਰੀਬ ਤੁਸੀਂ ਦੇਖੋਗੇ ਵੀ ਗੋਜਰਾ ਮੱਝਾਂ ਦੀ ਪਛਾਣ ਬਣ ਜਾਣੀ। ਹਾਂ, ਜਿੰਨਾ ਸ਼ੌਕ ਇੱਥੇ ਅਸੀਂ ਦੇਖਿਆ। ਤੇ ਜਿਹੜਾ ਚੜ੍ਹਦਾ ਪਾਸਾ ਗੋਜਰੇ ਦਾ ਉਹ ਇੰਡੀਆ ਤੋਂ ਆਏ ਹੋਏ ਆ ਪਿੰਡ। ਉੱਥੇ ਪਿੰਡ ਬਹੁਤ, ਜਿਹੜੇ ਸਾਰੇ ਪਿੰਡ ਇੰਡੀਆ ਦੇ ਆ। ਤੇ ਲਹਿੰਦੇ ਪਾਸੇ ਇਹ ਪਾਕਿਸਤਾਨ ਚੋਂ ਹਿਜਰਤ ਕਰਕੇ ਇੱਥੇ ਆਏ ਸੀ। ਬੜੇ ਪੁਰਾਣੇ ਪਿੰਡ ਬੈਠੇ ਆ। ਤੇ ਇੱਥੇ ਜਿੰਨੇ ਵੀ ਆ ਬੜੇ ਮਿਹਨਤੀ ਲੋਕ ਆ, ਬੜੇ ਸਲੂਕ ਵਾਲੇ ਬੰਦੇ ਆ, ਬੜੇ ਪਿਆਰ ਵਾਲੇ ਬੰਦੇ ਆ, ਪੂਰੇ ਆਪਣੇ ਭਾਰ ਨਾਲ ਬੈਠੇ ਆ, ਬੜੇ ਇੱਜ਼ਤਦਾਰ ਬੰਦੇ ਆ। ਇੱਥੇ ਅਸੀਂ ਮੱਝਾਂ ਮੁੱਝਾਂ ਦੇਖੀਆਂ। ਤੇ ਹੁਣ ਲਾਗੇ ਹੀ ਮੰਡੀ ਲੱਗੀ ਆ ਅੱਜ ਹਫਤਾ, ਮੱਲੂ ਮੋੜ। ਮੱਲੂ ਦੀ ਮੰਡੀ ਆ। ਇੱਥੋਂ ਹੁਣ ਅਸੀਂ ਰਹਿ ਗਏ 20 ਕਿਲੋਮੀਟਰਾਂ ਤੇ। ਆਓ ਹੁਣ ਤੁਹਾਨੂੰ ਜਾ ਕੇ ਨਾ ਮੰਡੀ ਦਿਖਾਉਂਦੇ ਆ। ਮੰਡੀ ਦੇ ਵਿੱਚ ਜੇ ਕੋਈ ਮੱਝ ਬਣ ਗਈ ਤਾਂ ਵੀ ਠੀਕ ਹੈ, ਨਹੀਂ ਤੇ ਫਿਰ ਮੰਡੀ ਦਾ ਦੇਖ ਹੀ ਲਵਾਂਗੇ। ਇਹ ਬੱਚਤ ਤਾਂ ਹੈ ਹੀ ਹੈ। ਆ ਦਿਖਾ ਇੱਧਰੋਂ ਅਸੀਂ ਕਿੱਥੇ ਪਹੁੰਚ ਗਏ ਆ। ਵੇਖ, ਇੰਜ ਲੱਗਦਾ ਵੀ ਜਿਵੇਂ ਮੇਲਾ ਲੱਗਾ। ਇੱਥੇ ਮਰੱਬੇ ਡੇਢ ਦੇ ਵਿੱਚ ਕੋਈ ਟਰੱਕ ਖੜੇ, ਕੋਈ ਗੱਡੀਆਂ ਖੜੀਆਂ, ਕੋਈ ਮੋਟਰਸਾਈਕਲਾਂ ਖੜੀਆਂ ਹੈ। ਹਾਂ, ਅੱਗੇ ਵੀ ਹਜੇ ਬਣਾ ਕੇ ਵੀਡੀਓ ਵਿਖਾਉਂਦੇ ਆ ਤੁਹਾਨੂੰ। ਇਹ ਜੀ ਆ ਗਏ ਅਸੀਂ ਝੰਗ ਮੱਲੂ ਮੋੜ ਮੰਡੀ 'ਚ, ਮੱਲੂ ਮੰਡੀ ਹੈ। ਹਾਂ, ਮੱਲੂ ਮੋੜ। ਹਾਂਜੀ, ਤੁਸੀਂ ਚਾਲੂ ਤਾਂ ਨਹੀਂ ਕਰਿਆ? ਇਹਨੂੰ ਬੰਦ ਕਰ ਲਓ, ਅੱਗੇ ਜਾ ਗੱਲ ਕਰ। ਆ ਜਾਓ, ਤੁਹਾਨੂੰ ਮੰਡੀ ਦੇ ਵਿੱਚ ਚੱਲਦੇ ਆ। ਇੱਥੇ ਧੂੜ ਬੜੀ। ਆ ਦੇਖੋ ਜੀ, ਇੱਥੇ ਟੈਂਟ ਟੂੰਟ ਲੱਗੇ ਆ। ਤੇ ਬਾਕੀ ਇੱਕ ਹੈ ਮਾਲ ਇੱਥੇ ਬਹੁਤ ਆਇਆ ਹੈ, ਮੁਲਕ ਵੀ ਬਹੁਤ ਆਇਆ ਹੈ, ਟਰੱਕ ਆਇਆ ਹੈ, ਮੋਟਰਸਾਈਕਲ ਬੜੇ ਆਏ, ਗੱਡੀਆਂ ਬੜੀਆਂ ਆਈਆਂ। ਪਰ ਯਾਰ ਇੱਥੇ ਨਾ ਪੂਰਾ ਇੰਤਜ਼ਾਮ ਨਹੀਂ ਹੈ। ਥੱਲੇ ਸਾਰਾ ਕੱਚਾ ਪੱਧਰਾ, ਇੱਥੇ ਮਿੱਟੀਓ ਮਿੱਟੀ ਹੈ। ਨਾ ਕੋਈ ਪਾਣੀ ਦਾ ਇਹਨਾਂ ਨੇ ਡੰਗਰਾਂ ਵਾਸਤੇ ਮੈਨੂੰ ਤਾਂ ਦਿਖਿਆ ਕਿਤੇ, ਨਾ ਕਿਤੇ ਬੰਦਿਆਂ ਵਾਸਤੇ। ਗਾਂਹ ਜਾ ਕੇ ਦੇਖਦੇ ਹਾਂ ਜੀ, ਕਿਤੇ ਦਿਖ ਜੇ ਕੋਈ ਪੱਕਾ ਨਿਜ਼ਾਮ ਨਹੀਂ। ਅਸੀਂ ਤਾਂ ਬੜਾ ਨਾਮ ਸੁਣਿਆ ਇਸ ਮੰਡੀ ਦਾ, ਤੇ ਹੈ ਤਾਂ ਇਦਾਂ ਹੀ ਹੈ। ਮਾਲ ਤਾਂ ਬਹੁਤ ਆਇਆ ਹੈ, ਗਾਂਹ ਟੈਂਟ ਵੀ ਬਹੁਤ ਲੱਗੇ ਹੋਏ, ਗਾਵਾਂ ਮੱਝਾਂ ਹਰ ਸ਼ਾਈ ਹੋਈ। ਪਰ ਇਹ ਆ ਵੀ ਇਹਦਾ ਕੋਈ ਇੰਤਜ਼ਾਮ ਵੀ ਤਾਂ ਉਨਾ ਹੋਣਾ ਚਾਹੀਦਾ ਨਾ ਜਿੰਨਾ ਖਲਾਰਾ। ਜਿਵੇਂ ਗਰਮੀ ਆ ਇੱਥੇ ਬਹੁਤ ਜ਼ਿਆਦਾ, ਇੱਥੇ ਗਰਮੀ ਆ। ਤੇ ਇੱਥੇ ਤਾਂ ਥਾਂ ਥਾਂ ਤੇ ਡੰਗਰਾਂ ਦੇ ਪਾਣੀ ਪੀਣ ਦਾ ਇੰਤਜ਼ਾਮ ਹੋਣਾ ਚਾਹੀਦਾ। ਥਾਂ ਥਾਂ ਤੇ ਬੰਦਿਆਂ ਦਾ ਇੰਤਜ਼ਾਮ ਹੋਣਾ ਚਾਹੀਦਾ ਹੈ। ਕਿਹਦਾ ਟੈਲੀਫੋਨ? ਅੱਛਾ ਜੀ, ਆਪਾਂ ਨੂੰ ਪਤਾ ਹੁਣ ਆਪਾਂ ਕਿੱਥੇ ਜਾਣਾ? ਆਪਾਂ ਮੱਝਾਂ ਵਾਲੇ ਵਾੜੇ ਜਾਣਾ। ਚਲੋ ਜਾ ਰਹੇ ਹਾਂ। ਇੱਥੇ ਲੱਗਦਾ ਨਾ ਵੀ ਜਿਵੇਂ ਨਰਾਨ ਕਗਾਨ ਆਏ ਆ। ਇੱਥੇ ਉੱਚੀ ਥਾਂ ਤੇ ਖਲੋਤੇ ਆ, ਮੰਡੀ ਹੇਠਾਂ ਨੀਵੀਂ ਥਾਂ ਤੇ ਇੱਥੇ। ਹਾਂ, ਇਹ ਡੰਗਰਾਂ ਦਾ ਹੈ। ਬੜੀ ਰੌਣਕਾਂ ਜੀ ਇੱਥੇ ਇੰਨੇ ਦੁਪਹਿਰੇ ਦੇ ਵਿੱਚ। ਇਸ ਟਾਈਮ ਕੀ ਹੋਇਆ? 2 ਵਜੇ ਵੀ ਇਸ ਟਾਈਮ ਦੇਖ ਲਾ ਵੀ ਦੁਪਹਿਰਾ ਟਿਕਿਆ। ਤੇ ਇੱਥੇ ਮੁਲਕ ਕਿੰਨਾ, ਡੰਗਰ ਵੀ ਬੜੇ। ਬਾਪ ਦੇ ਟੈਂਟ ਲਾ ਕੇ ਤੇ ਹੇਠਾਂ ਇਕੱਠੇ ਹੋਏ ਹੋਏ ਬੰਦੇ ਮੇਰੇ ਹਿਸਾਬ ਨਾਲ। ਹਾਂ, ਚਲੋ ਮੱਝਾਂ ਦਾ ਖਾਂਦੇ। ਅਸੀਂ ਅਸਲ ਦੇ ਵਿੱਚ ਲੈਣੀ ਮੱਝ ਆ, ਤੇ ਤਾਂ ਅਸੀਂ ਮੱਝਾਂ ਨੂੰ ਬਹੁਤਾ ਧਿਆਨ ਕਰ ਰਹੇ ਹਾਂ। ਇੱਥੇ ਹਾਂ ਗਾਵਾਂ ਖੜੀਆਂ ਇੱਥੇ ਬੜੀਆਂ। ਤੇ ਉਂਝ ਮਸ਼ਹੂਰ ਮੰਡੀ ਇਹ ਕਹਿੰਦੇ ਗਾਵਾਂ ਦੇ ਨਾਂ ਤੇ ਆ। ਪਰ ਹੁਣ ਗਾਂ ਮੱਝਾਂ ਵੀ ਇੱਥੇ ਬਹੁਤ ਆਉਣ ਲੱਗ ਗਈਆਂ। ਨਾਮੀ ਨੇਟ ਮੱਝਾਂ ਆਉਂਦੀਆਂ ਜਿਵੇਂ ਹਾਂ। ਇਹ ਰੇਤਲਾ ਆ ਗਈ ਜਿਵੇਂ ਇੰਜ, ਜਿਵੇਂ ਦਰਿਆ ਦਾ ਇਲਾਕਾ ਕੋਈ। ਕਿਉਂ ਬਈ? ਨਾਲ ਦਾ ਕਿੱਧਰ ਗਿਆ ਜਿਹਨੇ ਦੱਸਣਾ ਸੀ। ਚਲੋ ਬੰਦ ਕਰ, ਫਿਰ ਗਾਂਹ ਜਾ ਕੇ ਕਰ ਬੰਦ। ਦੇਖੋ ਜੀ, ਇੱਥੇ ਮਸ਼ਕਾਂ ਭਰ ਭਰ ਕੇ ਪਾਣੀ ਪਿਆਰੇ ਬੰਦੇ, ਚਮੜੇ ਦੀ ਮਸ਼ਕਾਂ ਬਣਾਈਆਂ ਹੋਈਆਂ। ਇੱਥੇ ਨਲਕਾ ਲੱਗਾ, ਉਹਦੇ 'ਚ ਭਰ ਭਰ ਕੇ ਨਾ ਤੇ ਗਾਂਹ ਬੰਦਿਆਂ ਤੱਕ ਪਹੁੰਚਾਰੇ। ਇਹ ਸਾਦਾ ਪਾਣੀ ਹੈ, ਠੰਡਾ ਪਾਣੀ, ਇਹ ਮਿੱਠੇ ਤੋਂ ਬਗੈਰ। ਹੁਣ ਅਸੀਂ ਆ ਗਏ ਇੱਕ ਵਾਰੀ ਮੱਝਾਂ ਵਾਲੇ ਪਾਸੇ, ਜਿੱਥੇ ਮੱਝਾਂ ਦੀ ਖਰੀਦੋ ਫਰੋਖਤ ਹੋ ਰਹੀ ਹੈ। ਉਹ ਤੁਹਾਨੂੰ ਅਸੀਂ ਵਿਖਾਉਂਦੇ ਹਾਂ। ਇੱਕ ਹੇਠਾਂ ਰੇਤਾ, ਮੈਂ ਕਹਿੰਦਾ ਇਹ ਦਰਿਆ ਦਾ ਇਲਾਕਾ ਹੈ ਕੀ ਹੈ? ਤੈਨੂੰ ਪਤਾ? ਦਰਿਆ ਦਾ ਕਿਹੜਾ ਦਰਿਆ? ਚਨਾਹ ਜਿਹੜਾ ਵੀ। ਚਲੋ ਠੀਕ ਹੈ, ਕਰ ਲਾ ਬੰਦ ਫਿਰ ਇੱਕ ਵਾਰੀ। ਦੇਖ ਕਿਵੇਂ ਡੱਕੀਆਂ ਹੋਈਆਂ ਦੁੱਧ ਚੋਣ।
ਪਤਾ ਨਹੀਂ ਕਦੋਂ ਕਦੋਂ ਦੀਆਂ ਡੱਕ ਕੇ ਲਿਆਂਦੀਆਂ ਇਹਨਾਂ ਨੇ ਵੀ ਮਾਲੂਮ ਹੋਵੇ ਵੀ ਬੜਾ ਥਾਂ ਸਾਡਾ। ਇੱਥੇ ਬਾਬਾ ਜ਼ੁਲਮ ਵੀ ਬੜੇ ਹੁੰਦੇ ਆ। ਹੈ ਤਾਂ ਮੰਡੀ ਆ, ਡੰਗਰ ਤਾਂ ਲੱਭ ਜਾਂਦੇ ਆ ਇੱਥੋਂ, ਪਰ ਵਪਾਰੀ ਜ਼ੁਲਮ ਵੀ ਬੜਾ ਕਰਦੇ ਆ ਡੰਗਰਾਂ 'ਤੇ। ਕੋਈ ਟੀਕੇ ਲਾ ਲੈਂਦੇ ਆ, ਕੋਈ ਕੁਛ ਕਰਦੇ ਆ, ਕੋਈ ਆਕੜਾ ਲਾ ਲਿਆ, 24 ਘੰਟੇ ਵਾਸਤੇ ਰੋਕ ਲਈ। 3 ਦਿਨਾਂ ਦੀਆਂ ਚੋਈਆਂ ਨਹੀਂ ਹੁੰਦੀਆਂ, 3 ਦਿਨਾਂ ਦੀ ਡੱਕੀਆਂ ਹੁੰਦੀਆਂ ਮੱਝਾਂ। ਇਦਾਂ ਦੇ ਕੰਮ ਵੀ ਹੁੰਦੇ ਸੀ। ਅੱਗੋਂ ਤਾਂ ਮੰਡੀ ਮੁੱਕ ਗਈ ਹੈ, ਕਿੱਧਰ ਲੈ ਚੱਲਿਆ? ਹੈਂ? ਅੱਗੋਂ ਰੜਾ ਮੈਦਾਨ ਆ ਗਿਆ। ਕਈ ਮੱਝਾਂ ਜੀ ਇੱਥੇ ਆ ਕੇ ਸੁਣੀਆਂ, ਇੱਥੇ ਹੁਣ ਤਾਜ਼ੀਆਂ ਸੂਈਆਂ ਬੈਠੀਆਂ ਵੀ ਜਿਹੜੀਆਂ ਸੂਈਆਂ ਨੂੰ ਘੰਟਾ ਖਵਾ। ਆਹ ਜੀ ਪਾਣੀ ਦਾ ਇੰਤਜ਼ਾਮ ਕੀਤਾ, ਆਹ ਪਾਣੀ ਦਾ ਇੰਤਜ਼ਾਮ ਆ ਜੀ ਮੱਝਾਂ ਵਾਸਤੇ। ਇਹ ਨਵੂ ਰਹੇ ਆ ਇੱਥੇ। ਆਹ ਕੰਮ ਪਸੰਦ ਆਇਆ ਵੀ ਡੰਗਰਾਂ ਨੂੰ ਤੇ ਬੰਦਿਆਂ ਨੂੰ ਕੋਈ ਸਕੂਨ ਆ ਇੱਥੇ। ਮੱਝਾਂ ਨਵਾਉਣ ਦੇ ਬਹਾਨੇ ਬੰਦੇ ਆਪ ਵੀ ਨਹਾਈ ਜਾਂਦੇ। ਗਾਵਾਂ ਮੱਝਾਂ ਨਵਾ ਰਹੇ ਲੋਕ। ਠੀਕ ਆ, ਠੀਕ ਆ ਜੀ। ਅਸੀਂ ਹੁਣ ਤੁਹਾਨੂੰ ਵਿਖਾਉਂਦੇ ਆ ਕੋਈ ਝੋਟੀ। ਹਾਂ, ਇੱਕ ਵਾਰੀ ਬਟਨ ਦਾ ਬਹੁਤ ਤਾਲ ਲੱਗ ਗਿਆ। ਮੰਡੀ ਅਸੀਂ ਪਹੁੰਚ ਗਏ ਹਾਂ ਜੀ। ਹੁਣ ਅਸੀਂ ਮੱਝਾਂ ਕਢਾ ਕੇ ਦੇਖ ਰਹੇ ਹਾਂ। ਤੇ ਜਿਹੜੀ ਹੁਣ ਉਹ ਮੱਝ ਟੋਰ ਕੇ ਲਿਆ ਰਿਹਾ, ਉਹ ਮੱਝ ਦਾ ਉਹਨਾਂ ਨੇ 7.5 ਲੱਖ ਮੰਗਿਆ, ਲੇਕਿਨ ਹਵਾਨਾ ਉਹਦਾ ਅੱਗੇ ਆ, ਧੁੰਨੀ ਮੋਟੀ ਹੈ ਤੇ ਉਹ ਮੇਰੇ ਪਾਸ ਨਹੀਂ ਆਈ। ਹੋਰ ਕੋਈ ਦੇਖਦੇ ਹਾਂ। ਮੁੱਲ ਦਾ ਫਿਰ ਗੱਲ ਉਹਦੇ ਨਾਲ ਕਰਾਂਗੇ ਨਾ ਵੀ ਜਿਹਦੇ ਨਾਲ। ਨਹੀਂ, ਪੱਕੀ ਮੱਝ ਆ। ਮੈਂ ਮੱਝ ਲਵੀ ਲੈਣੀ ਹੱਦ ਦੂਸਰੇ ਸੂਏ ਤੀਸਰੇ ਸੂਏ, ਕਿਉਂਕਿ ਮੱਝ ਜਿਹੜਾ ਦੁੱਧ ਦਿੰਦੀ ਹੈ ਨਾ ਖੁੱਲ ਕੇ, ਉਹ ਦੂਸਰੇ ਤੀਸਰੇ ਸੂਏ ਜਾ ਕੇ ਸਹੀ ਦੁੱਧ ਦਿੰਦੀ ਹੈ ਖੁੱਲ੍ਹਦੀ। ਕੈਮਰਾਮੈਨ ਸਾਹਿਬ ਸਾਡੇ ਨਾਲ ਜੀ ਹੈ, ਖਾਲਦ ਸਾਹਿਬ ਸਾਡੇ ਉਸਤਾਦ ਨੇ ਜੀ। ਤੇ ਇਹ ਹਾਂਜੀ, ਅਸੀਂ ਕੈਮਰਾਮੈਨ ਸਾਹਿਬ ਤੁਹਾਨੂੰ ਅਸੀਂ ਮੰਨਦੇ ਹਾਂ। ਮੈਂ ਤੁਹਾਨੂੰ ਦਿਖਾਣਾ ਵੀ ਹਾਂ ਵਿੱਚ ਫਿਰ ਘੁਮਾ ਕੇ ਮੋਬਾਈਲ। ਅਸਲ 'ਚ ਨਾ ਜੀ ਅਸੀਂ ਥੋੜ੍ਹੇ ਜਿਹੇ ਹੋ ਗਏ ਮੰਡੀ ਵਿੱਚ ਲੇਟ। ਮੱਝਾਂ ਗਈਆਂ ਚੁਗ ਲਈਆਂ ਮੱਝਾਂ ਬੰਦਿਆਂ ਨੇ। ਉਹ ਫਿਰ ਤਾਂ ਕਰਕੇ ਹੁਣ ਥੋੜ੍ਹੀ ਜਿਹੀ ਮਿਹਨਤ ਕਰਨੀ ਪੈਣੀ ਹੈ। ਹੋਰ ਦਿਖਾਓ ਜੀ। ਹਾਂ ਆ ਜਾਓ। डंगर गर्मी बहुत मना रहे हैं, गर्मी बहुत आ, गर्मी मना रहे डंगर। आ मझ सूई हुई है। ਇਹਨੂੰ ਸੂਣ ਵਾਲੀ ਹੈ ਜੀ? ਹਾਂ, ਸੂਣ ਵਾਲੀ। ਕਿੰਨੇ ਕੁ ਦਿਨ ਲੈਂਦੀ? 2-4 ਦਿਨ। ਕਿੰਨੇ ਸੂਏ ਕਹਿੰਦੇ? 2 ਦਿਨ ਕੱਢਦੀ ਆ ਸਿਰਫ, ਦੂਜੇ ਚੌਥੇ ਨਹੀਂ ਹੈਗੇ। ਇਹ ਪੱਕੀ ਆ। ਤੀਸਰਾ ਕਿੰਨੇ ਸੂਏ ਹੈ ਪਾਪਾ? ਦੂਆ ਵਾਰ ਦੂਆ ਸੂਆ। ਭਈਆ ਹਾਂ, ਕਿੰਨੇ ਦੀ ਬਾਬਾ ਜੀ ਇਹ? ਬਾਗਾ ਤੁਮ ਤੇਰਾ ਹੀ ਤਸਰ ਦੀ ਗੱਲ ਕਰਨੀ ਆ। ਐਵੇਂ ਨਾ ਬਸ ਛੋਟੀ ਜਿਹੀ ਜਿਹੜੀ ਨਾ ਸਮਝ ਆਵੇ ਤੈਨੂੰ ਵੀ ਤੇ ਸਾਨੂੰ ਵੀ ਪੈਸੇ ਲਈਏ ਤੇ 6:30 ਦੇ ਬੋਲ ਤਾਂ ਸਵੇਲੇ ਤੋਂ ਬਾਅਦ ਮੰਗੀ ਦੇ ਰਹੂੰ, ਟਾਈਮ ਹੀ ਹੋ ਗਿਆ। ਨਹੀਂ ਜਾ ਰਹੇ ਬੱਚਾ 6:30 ਜਿਹੜੇ ਲੈਣੇ ਆ ਉਹ ਗੱਲ ਕਰ ਮੰਗਾ ਵੀਰਾ ਮਾਝ ਨਹੀਂ ਤਾਂ ਤਾਕ ਨਾ ਹੁਣ 1:10 ਤੱਕ ਲਈ ਅਸੀਂ ਸਾਰੇ ਮੱਝੀ ਤਾਂ ਸਾਰੀਆਂ ਬਾਜ਼ਾਰ ਇੱਕ ਖਲੀਆਂ ਮੰਗਦੀਆਂ ਹੀ ਨੇ। ਮੱਝ ਦਾ ਮੁੱਲ ਚਲੋ ਜਾ ਹੋਰ ਵੇਖ ਲੈ। ਚਲੋ ਜੀ। ਨਹੀਂ ਘੁੰਮ ਕੇ ਆਓ ਜੀ। ਕੈਮਰਾਮੈਨ ਸਾਹਿਬ ਉੱਤੋਂ ਦੀ ਆਓ। ਕਿੰਨੇ ਦੀ ਕਹਿੰਦਾ? 6:30। ਨਹੀਂ ਤਾਜ਼ੀ ਲਓ ਜੀ। ਅਸੀਂ ਮੰਡੀ ਇਧਰ ਨੂੰ ਮੇਰੇ ਨੂੰ ਕਰ ਮੰਡੀ ਅਸੀਂ ਅੱਧੀ ਵੰਡ ਲਈ। ਅੱਧੀ ਤੁਹਾਨੂੰ ਮੈਂ ਵਿਖਾਣੀ ਜਿਹੜੀ ਮੇਰੀ ਮੰਡੀ, ਅੱਧੀ ਤੁਹਾਨੂੰ ਰਾਣਾ ਸਾਹਿਬ ਦਿਖਾਣਗੇ। ਕਿੱਧਰ ਗਏ ਤੁਹਾਡੇ ਵਿਖਾਗਾ? ਠੀਕ ਆ, ਉਹ 'ਚ ਦਿਖਾਓ। ਇਹ ਮੈਂ ਬੰਦ ਕਰ ਲੋ ਜੀ। ਲਓ ਜੀ। ਨਾਲ ਜਾਓ ਡੰਗਰ ਡੁੰਗਰ। ਹਾਂ ਸ਼ਾਮੇ ਰਹੇ। ਹਾਂ ਤਾਂ ਨਾ ਲਵਾ
ਲੋ ਜੀ ਇਹ ਦੇਖ ਲਓ ਪਹੁੰਚ ਗਏ ਆ ਮੰਡੀ 2 ਵਜੇ ਆ ਤੇ ਧੁੱਪ ਪੂਰੀ ਤੇਜ਼ ਆ ਤੇ ਦੁਪਹਿਰ ਦਾ ਨਾ ਖਾਣੇ ਦਾ ਵਕਫਾ ਵਾ ਤੇ ਇਸ ਟਾਈਮ ਤੇ ਲੋਕੀ ਪਸੰਦ ਕਰ ਰਹੇ ਆ ਡੰਗਰ ਆਪਣੇ ਆਪਣੇ ਹਿਸਾਬ ਵਿੱਚ ਮਾਸ਼ਾਅੱਲਾ ਜੀ ਬਹੁਤ ਸੋਹਣੇ ਡੰਗਰ ਜਿਹੜਾ ਵਾ ਨਾ ਮੌਜੂਦ ਆ ਤੇ ਅਸੀਂ ਵੀ ਹੈ ਤਲਾਸ਼ 'ਚ ਮੱਝ ਦੀ ਦੇਖਦੇ ਹਾਂ ਕਿੱਥੇ ਕਹਾਣੀ ਬਣਦੀ ਹੈ। ਹਾਂਜੀ ਆ ਜੀ ਆ ਪਾਣੀ ਦਾ ਇੰਤਜ਼ਾਮ ਹੋਇਆ ਹੈ ਵਾ ਪੰਪ ਚੱਲ ਰਿਹਾ ਵਾ ਮੱਝਾਂ ਨੂੰ ਨਵਾ ਰਹੇ ਆ ਗਰਮੀ ਬਹੁਤ ਆ ਤੇ ਇਹ ਵਲੈਤੀ ਗਾਂ ਆ ਇਹਨੂੰ ਵੀ ਗਰਮੀ ਬਹੁਤ ਲੱਗ ਰਹੀ ਮੱਝਾਂ ਨੂੰ ਵੀ ਬਹੁਤ ਗਰਮੀ ਹੈ ਤੇ ਇੰਤਜ਼ਾਮ ਕੋਈ ਨਹੀਂ ਹੈ ਇੱਥੇ ਬਹਿਰਲ ਨਾ ਛਾਂ ਦਾ ਤੇ ਨਾ ਕੋਈ ਪਾਣੀ ਦਾ ਨਾ ਕਿਸੇ ਵੀ ਸ਼ੈ ਦਾ ਕਿੱਥੇ ਹਨ ਹਾਂ ਇਹ ਦੇਖ ਰਹੇ ਹਨ ਨਾ चलो आ जाओ जी देखते हैं सब मौजूद है ਛੋਟੀ ਦੇਖੀ ਹੈ ਜੀ ਹਾਂ अच्छा ਤੇ ਹਵਾਨਾ ਨਾ हाँ ਅਗਾਂ ਨੂੰ ਆ ਪਿਛਾਂ ਨੂੰ ਤੁਸੀਂ ਬੇਗਮ ਹੋ ਜਾਓ ਮੱਝ ਤੁਹਾਨੂੰ ਘਰ 10 ਬੰਦੇ ਵੀ ਦੇਖਣਗੇ ਵੀ ਮੱਝ ਖੜੀ ਕਿੱਥੇ ਖੜੀ ਮੈਂ ਕਿਹਾ ਘਰ ਦੇਖਣਗੇ ਤੁਸੀਂ ਮੱਝ ਪਸੰਦ ਕਰ ਲਿਓ ਕੋਈ ਟੈਨਸ਼ਨ ਨਹੀਂ ਜਿਹੜੀ ਲੈਣੀ ਹੋਈ ਹੈ ਕੋਈ ਗੱਲ ਨਹੀਂ ਅੱਲਾ ਮਾਫੀ ਦੇ ਤੁਸੀਂ ਭਰਾਵਾਂ ਸਾਡੇ ਹਾਲ ਪਾਣੀ ਪੀ ਲਓ ਮੈਂ ਤਾਂ ਇੱਕ ਇੰਤਜ਼ਾਰ ਕਰਦਾ ਪਾਣੀ ਪੀ ਲਓ ਬਹਿ ਕੇ ਥੱਲੀ ਦੇ ਨਾਲ ਫਿਰ ਉੱਠ ਕੇ ਜਿਹੜੀ ਪਸੰਦ ਆਈ ਆਪਾਂ ਉਹ ਲੈ ਲਾਂਗੇ ਚਲੋ ਹਾਂ ਆ ਜਾਓ ਕੋਈ ਗੱਲ ਨਹੀਂ ਪਾਣੀ ਦੀ ਤਰ੍ਹਾਂ ਤਾਂ ਕੋਈ ਨਹੀਂ ਹੈ ਅਸੀਂ ਤਾਂ ਨਹੀਂ ਚਲੋ ਤੇ ਪੀਤੇ ਨਿਕਲੀ ਜਾਣਾ ਫਿਰ ਆ ਦੇਖੋ ਨਿਕਲੀ ਜਾਂਦਾ ਆ ਜਾਓ ਆਪਾਂ ਚਲੋ ਜੀ ਤੁਸੀਂ ਆਪਣਾ ਖਾਲਦ ਸਾਹਿਬ ਤੁਸੀਂ ਦਿਖਾਓ चल ठीक है ਲਓ ਜੀ ਅਸੀਂ ਪਹੁੰਚ ਗਏ ਹਾਂ ਮੰਡੀ ਦੇ ਉਸ ਹਿੱਸੇ 'ਚ ਜਿੱਥੇ ਕਿ ਇਹਨਾਂ ਰੋਟੀਆਂ ਲੱਗ ਰਹੀਆਂ ਵਾ ਇਹ ਜਿਹੜੇ ਵਪਾਰੀ ਵੀ ਆ ਲੈਣ ਵਾਲੇ ਵੀ ਤੇ ਵੇਚਣ ਵਾਲੇ ਵੀ ਤੇ ਹਲਵਾ ਵੀ ਮੌਜੂਦ ਆ ਤੇ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਜਿਹੜੀਆਂ ਵਾ ਨਾ ਮੌਜੂਦ ਆ ਜਿਹਨੇ ਹਲਵਾ ਖਾਣਾ ਵਾ ਹਲਵਾ ਖਾ ਸਕਦਾ ਜਿਹਨੇ ਰੋਟੀ ਖਾਣੀ ਆ ਰੋਟੀ ਖਾ ਸਕਦੇ ਜੀ ਬਾਕੀ ਆ ਜਿਹੜੇ ਸਾਲਣ ਹੈ ਤੇ ਸਾਰੇ ਬੰਦੇ ਆਪਣਾ ਆਪਣਾ ਜਿਹੜੇ ਵੀ ਹੈ ਨਾ ਗਰਮੀ ਬਹੁਤ ਆ ਤੇ ਆਪਣਾ 2 ਤੋਂ ਉੱਪਰ ਟਾਈਮ ਹੋ ਗਿਆ ਵਾ ਤੇ ਇਹ ਹੋਟਲ ਆ ਇੱਥੇ ਬਾਕੀ ਇੰਤਜ਼ਾਮਾਤ ਇੱਥੇ ਬਹੁਤੇ ਜ਼ਿਆਦਾ ਅੱਛੇ ਨਹੀਂ ਹੈ ਇਹ ਕਾਦੇ ਵਾਸਤੇ ਵੈਸੇ ਹੀ ਅੱਛਾ ਜੀ ਚੈਨਲ ਲਓ ਜੀ ਪਾਣੀ ਨਹੀਂ ਫਿਰ ਉਹ ਮੰਡੀ ਦੀ ਜਗ੍ਹਾ ਨਾ ਜੀ ਇੱਥੇ ਫਿਰ ਇਦਾਂ ਦੀਆਂ ਸ਼ਾਮਾਂ ਸੂਤ ਆ ਰਿਹਾ ਠੀਕ ਹੈ ਮੰਜੇ ਮੁੰਜੇ ਡਾਏ ਆ ਉਹਨਾਂ ਨੇ ਤੇ ਉਹ ਗਾਨੀਆਂ ਦੀ ਦੁਕਾਨ ਤਾਂ ਦਿਖਾਓ ਕਿੱਡੀ ਸੋਹਣੀ ਬਣੀ ਹੈ ਯਾਰ ਕੀ ਬਾਤ ਲਓ ਜੀ ਆ ਗਾਨੀਆਂ ਜਿਹੜੀਆਂ ਹੈ ਇਹ ਇੱਥੋਂ ਲੈ ਕੇ ਡੰਗਰਾਂ ਨੂੰ ਪਾਉਂਦੇ ਆ ਤੇ ਬੜੀ ਅੱਛਾ ਜਿਹੜਾ ਰੰਗ ਬਰੰਗੀਆਂ ਜਿਹੜੀਆਂ ਪਲਾਸਟਿਕ ਦੀਆਂ ਰੱਸੀਆਂ ਵੀ ਹੈ ਬਾਕੀ ਜਿਹੜੇ ਬੈਲਟ ਜੇ ਹੈ ਜੋ ਵੀ ਕਿਸੇ ਨੂੰ ਚਾਹੀਦਾ ਹੋਵੇ ਇੱਥੇ ਮਿਲ ਸਕਦਾ ਬਲਕਿ ਪਾਣੀ ਦੇ ਕੈਨ ਵੀ ਹੈ ਯਾਨੀ ਕਿ ਜ਼ਰੂਰੀਆਤ ਦੀ ਯਾਨੀ ਕਿ ਚੀਜ਼ਾਂ ਜਿਹੜੀਆਂ ਵਾ ਨਾ ਉਹ ਆਰਜ਼ੀ ਜੀ ਦੁਕਾਨਾਂ ਬਣੀਆਂ ਹੋਈਆਂ ਵਾ ਤੇ ਬਹੁਤ ਰਸ਼ ਕਿਉਂ ਨਹੀਂ ਆ ਰਹੀ ਆਵਾਜ਼ ਆ ਖਲ ਦੋ ਚਾਰਾ ਦਿਖਾਓ ਚਾਰਾ ਦੇਖ ਪਿਆ ਆ ਚਾਰਾ ਪਿਆ ਵਾ ਤਾਂ ਕਿ ਜਾਨਵਰ ਜਿਹੜੇ ਆ ਨਾ ਉਹਨਾਂ ਨੂੰ ਟੋਕਾ ਵੀ ਲੱਗਿਆ ਹੋਇਆ ਵਾ ਉਹ ਟੋਕੇ ਲੱਗੇ ਹੋਏ ਆ 2-3 ਟੋਕੇ ਲੱਗੇ ਹੋਏ ਆ ਕੁਤਰ ਕੇ ਤਾਂ ਕਿ ਚਾਰਾ ਜਿਹੜਾ ਵਾ ਨਾ ਪਾਈ ਜਾਣ ਤੇ ਇਹ ਤਕਰੀਬਨ ਇੱਥੇ ਅੱਗੇ ਚਾਹ ਵਾਲਾ ਖੋਖਾ ਵਾ ਇਹ ਦੁਕਾਨਾਂ ਵਾਲਾ ਏਰੀਆ ਵਾ ਮੰਡੀ ਦਾ ਹਾਂ ਇੱਕ ਮਿੰਟ ਹੁਣ ਦੇਖ ਲੈਣ ਤੇ ਮੜ ਜੀ ਇਹਨੂੰ ਗਾਂ ਨੂੰ ਟੋਰੀ ਯਾਰ
ਤੂੰ ਸਾਡੇ ਨਾਲ ਆਇਆ ਹੀ ਨਹੀਂ ਹੈਗਾ, ਫਿਰ ਤੇਰਾ ਕਿਹੜਾ ਰੌਲਾ? ਤੂੰ ਮੈਂ ਤਾਂ ਸਾਰੀ ਮੰਡੀ ਮੈਂ ਕਿਹਾ ਕੋਈ ਮੰਡੀ ਇਦਾਂ ਦੇਖੀ ਦੀ ਜਿਵੇਂ ਤੂੰ ਦੇਖ ਰਿਹਾ ਇਕੱਲਾ ਹੀ ਫਿਰਦਾ। ਇਹ ਸੂਣ ਵਾਲੀ ਕਿ ਸੂਈ ਹੋਈ? ਕੱਚੀ ਹੈ ਸੂਈ ਸੂਈ ਹੋਈ ਸੂਈ ਹੋਈ। ਮੈਂ ਦੇਖਦਾ। ਉਹ ਤੇ ਦੇਖ ਸਾਡਾ ਕੈਮਰਾ ਅੱਗੇ ਜੀ ਤਪ ਗਿਆ ਸੀਗਾ ਵਿੱਚੋਂ ਜਿਹਾ, ਤੇ ਉਹ ਫਿਰ ਝੱਟ ਅਸੀਂ ਬੰਦ ਰੱਖਿਆ ਤੇ ਹੁਣ ਚਾਲੂ ਕੀਤਾ। ਆ ਜਾ ਵਰਾ ਪੱਕੀ ਮੱਝ ਵੇਖ। ਵੀਡੀਓ ਤੁਹਾਡੇ ਦੇਖੇ ਮਿਹਰਬਾਨੀ ਜੀ, ਹੁੰਦਾ ਵਾਸਤਾ। ਹੋਰ ਯਾਰ ਦੋ ਇਹਨੂੰ ਨਾ ਛੱਡੋ, ਤੁਸੀਂ ਤਾਂ 10 ਰੁਪਏ ਇਸ ਪਾਸੇ ਨੂੰ ਦੇ। ਇਤਨੀ ਗੁੱਟੀ ਦਾ ਬੰਦਾ ਪੀ ਜਾਂਦਾ ਜਾਂ ਕੀ ਪਾਣੀ ਬਰਫ ਵਾਲਾ ਉਹ ਬੋਰੀ ਮੱਝ ਵਿਖਾ ਕੇ ਆ। ਸੂਈ ਹੋਈ ਕਿ ਸੂਣ ਵਾਲੀ? ਉਹਨੂੰ ਰਹਿਣ ਦੇ, ਉਹਨੂੰ ਸੋਰੀ ਕੋਈ ਨਹੀਂ ਹੈਗੀ। ਉਹ ਕੱਢ ਕੇ ਮੱਝ ਇਹ ਜੀ ਵਿਖਾਉਂਦਾ ਨਾ। ਇਹ ਪਾ ਟਿਕਟੋਕ ਵਾਲਾ ਵੀ ਇਹ ਪਾ ਟਿਕਟੋਕ ਵਾਲਾ ਹੀ ਆ। ਟਿਕਟੋਕ ਵਾਲਾ ਹੀ ਆ ਇਹ। ਟਿਕਟ ਦਾ ਵੀਡੀਓ ਬਣਾਉਂਦਾ ਭਾਈ। ਸਿਆਣੇ ਕਹਿੰਦੇ ਆ ਜੀ ਇੱਧਰ ਨੂੰ ਆਓ ਵੈ ਸਾਹਿਬ। ਸਾਹਿਬ ਸਲਾਮ ਅਲੈਕੁਮ। ਜਨਾਬ ਵਾਲੇਕੁਮ ਸਲਾਮ। ਅਸੀਂ ਤੁਹਾਡੇ ਸਬਸਕ੍ਰਾਈਬਰ ਤੁਸੀਂ ਭਰਾ ਜੀ ਸਾਡੇ। ਅਸੀਂ ਤੁਹਾਡੀ ਸਾਰੀਆਂ ਫਿਲਮਾਂ ਵੀਡੀਓ ਜਿਹੜੀ ਲਾਈਕ ਕਰੀ। ਮਿਹਰਬਾਨੀ ਜੀ, ਤੁਸੀਂ ਸਾਡੀ ਸ਼ਾਨ ਹੈ। ਸਾਹਿਬ ਆ ਤੁਹਾਨੂੰ ਹੁਣ ਪਾਣੀ ਪਿਆ। ਨਹੀਂ ਪਾਣੀ ਅਸੀਂ ਪੀਤਾ ਜੀ। ਇਦਾਂ ਨਾ ਕਰੋ, ਆ ਹੁਣੇ ਪੀਤਾ ਇਦਾਂ ਨਾ ਕਰੋ। ਪਾਣੀ ਪੀਤਾ ਅਸੀਂ। ਸਾਨੂੰ ਕੋਈ ਝੋਟੀ ਕੋ ਦੂਸਰੇ ਤੀਸਰੇ ਸੂਏ ਦਿਖਾ, ਕੋਈ ਚੰਗੀ ਟਾਪ ਦੀ। ਮੈਂ ਗੋਜਰੇ ਆਇਆ। ਅੱਛਾ ਗੋਜਰੇ ਮੰਡੀ ਮਾਲ ਮੇਰੇ ਕੋਲ ਬਹੁਤ ਹੁੰਦਾ, ਚੰਗੀ ਤੋਂ ਚੰਗੀ ਮੱਝ ਹੁੰਦੀ। ਅੱਜ ਕੋਈ ਨਹੀਂ। ਅੱਜ ਮੈਂ ਇੱਥੇ ਵੇਚ ਦਿੱਤੀਆਂ ਵਾ, ਹੁਣ ਇੱਥੋਂ ਖਰੀਦ ਕਰਨ ਲੱਗਾ ਜਦੋਂ ਹੋ ਗਈ। ਅੱਛਾ ਖਰੀਦ ਲਾ। ਹਾਂ ਤੇ ਨਾ ਖਰੀਦ ਹੋਵੇ ਤਾਂ ਪਾਣੀ ਵਾਲੇ ਇਹ ਵੇਖ ਗਈ ਹੈ? ਕੀ ਹੈ ਇਹਦਾ ਕੋਈ ਗੱਲਬਾਤ? ਕੀ ਗੱਲਬਾਤ? ਕਿੰਨਾ ਦੁੱਧ ਆ ਤੇ ਕਦੋਂ ਦੀ ਸੂਈ ਹੋਈ? ਸੂਈ ਨੂੰ ਅੱਜ ਚੌਥਾ ਪੈ ਮੈਂ ਦੁੱਧ ਹਾਲ ਟਾਈਮ ਹੈ 14 ਲੀਟਰ ਦਾ ਟਾਈਮ 7 ਸੇ ਟਾਈਮ। ਅੱਛਾ ਕਿਹੜੇ ਇਲਾਕੇ 'ਚ ਹੋਇਆ ਸੀ? ਅਸੀਂ ਕੋਟ ਸੁਲਤਾਨ ਦਾ ਕੋਟ ਤੋਂ ਚੱਲ ਤੇ ਵੇਚ ਗਈ ਆ ਇਹ? ਵੇਚਣੀ ਆ? ਤੂੰ ਕੀ ਹੈ? ਤੂੰ ਸ਼ਾਇਦ ਮੈਂ ਗੱਲ ਕਰ ਰਿਹਾ, ਅੱਗੋਂ ਕਰਾ ਵੇਗੀ। ਕਿੱਧਰ ਲੈ ਚਲਾਂ? ਮੈਂ ਕਿਹਾ ਤੁਹਾਡੇ ਨਹੀਂ ਪਸੰਦ ਕਰੇ ਨਹੀਂ ਦੇਖੋ ਅਸੀਂ ਲਈਏ ਜਾਂ ਨਾ ਲਈਏ, ਡੰਗਰ ਸੋਹਣਾ। ਹਾਂ ਪਸੰਦ ਆ। ਪੱਕੀ ਗੱਲ ਤਾਂ ਸਮਝ ਆਈ। ਕਿੱਥੇ ਕ ਲੈ ਕੇ ਚੱਲੇ ਆ? ਉਹ ਤੇ ਬਣ ਲੱਗੇ ਕਿੱਥੇ? ਚੱਲ ਬੰਨ ਉੱਥੇ ਚੱਲ। ਮੈਂ ਜੀ ਆਪਣੇ ਕੈਮਰਾਮੈਨ ਕੋਲ ਜਾਣਾ। ਕੈਮਰਾਮੈਨ ਨਾਲ ਦੇਖੀ, ਕੈਮਰਾਮੈਨ ਸਾਹਿਬ ਦੇਖੀਏ ਕਿਵੇਂ ਲੱਗੀ? ਨਹੀਂ ਮੱਝ ਸੋਹਣੀ ਹੈ ਮਾਸ਼ਾਅੱਲਾ। ਥਣ ਕੱਲਾ ਕੱਲਾ ਆ, ਜ਼ਬਰਦਸਤ। ਪੁੱਠਾ ਬੜਾ ਸੋਹਣਾ, ਕੱਦ ਕਾਠ ਚੰਗਾ, ਸੋਹਣੀ ਝੋਟੀ। ਇਹਦੇ ਤੇ ਕੋਈ ਸ਼ੱਕ ਨਹੀਂ। ਇਹ 4.5 ਦੀ ਲੱਭ ਜਾਣੀ। ਕਿੰਨਾ ਵਧੀਆ ਦਿੰਦੇ ਜਾ ਕਰਕੇ ਆ। ਦੇਖੋ ਜੀ ਅੱਲਾ ਕਰੇ। ਚਲਾਓ ਨਹੀਂ ਤੇ ਆਪਾਂ ਜਿਹੜੀ ਝੋਟੀ ਸੂਰ ਨਹੀਂ ਦੇਖੀ ਉਹਦਾ ਮੁੱਲ ਹੈ
ਜਿਹੜੀ ਦੇਖਿਆ ਜਿਹਦਾ ਉਹਨੇ ਕਿੰਨਾ ਹੋ ਗਿਆ ਹਾਂ ਦੋ ਲਓ, ਦੋ ਚਾਰ ਲਓ। ਇੱਕ ਹੀ ਬੜੀ ਹੈ। ਓਏ ਜਾ ਉਹਦੇ ਨਾਲ ਜਾ ਕੇ ਤੂੰ ਗੱਲਬਾਤ ਕਰਾ ਕੇ ਇਹਨੂੰ ਛੱਡ ਮੈਂ ਆਪ ਉਹਦੇ ਨਾਲ ਲਿਆਦਾ ਕਰੂੰਗਾ ਕਿਹੜੇ ਨਾਲ ਕਰਕੇ ਆ ਜਿਹੜੀ ਤੈਨੂੰ ਕਿਹੜੀ ਕਹਿਣਾ ਇਹ ਕਿਹੜੀ ਦੀ ਗੱਲ ਕਰਦਾ ਭਾਈ ਇੱਧਰ ਆਓ। ਝੋਟੀ ਜਿਹੜੀ ਸੁਣਨ ਵਾਲੀ ਨਹੀਂ ਦੇਖੀ ਆਪਾਂ ਉਹ ਲੈ ਲੈਨੇ ਮੱਝਾਂ ਬੜੀਆਂ ਨਹੀਂ ਕਦੋਂ ਦੇਖੀ ਆਪਾਂ ਸਿਆਣੇ ਕਹਿੰਦੇ ਆ। ਮਿਹਰਬਾਨੀ ਵੇਖ ਲੈ ਬੰਦਾ ਚਾਹਤ ਕਰ ਹੀ ਲੈਂਦਾ ਹਾਂ, ਕੋਈ ਨਹੀਂ, ਤੇਰੇ ਆਈ ਆ ਆਵਾਂਗੇ ਪਾਸ ਕਰਨ ਤੋਂ ਗੱਲ ਮਾਝ ਬੋਲਦੀ ਏ ਲੇਕਿਨ ਥਾਣ ਤੈਨੂੰ ਤਸੱਲੀ ਕਰ ਸਹੀ ਸਾਡੀ ਜ਼ਬਾਨ ਤੇ ਕੋਈ ਨਹੀਂ ਖਲੋਣਾ ਕਿਹੜੀ ਜਗ੍ਹਾ ਸਾਡੇ ਕੋਲ ਇੱਥੇ ਜੰਗ ਦੇ ਨਾਲ ਇਲਾਕਾ ਸ਼ਾਹ ਜੀਵਣਾ ਬਹੁਤ ਚੰਗੀ ਚੀਜ਼ ਆ ਸ਼ਾਹ ਜੀਵਨੇ ਤੋਂ ਅੱਗੇ ਕਿਹੜੀ ਜਗ੍ਹਾ ਦੇ ਹੋ ਵੱਡਣ ਤੋਂ ਸਿਰ ਉੱਠ ਦੀ ਹੈ ਵੱਡਾ ਰੱਤੇ ਜੀ ਜੀ ਵੱਡਣ ਰੱਤੇ ਦੀ ਮਾਝ ਜਿੰਨੋ ਅਸੀਂ ਯਾਦਗੀਰੀ ਉਸੀਂ ਵੱਡੇ ਰੱਤੇ ਕਿਸੇ ਚੰਗੇ ਬੰਦੇ ਨੂੰ ਜਾਣਦੇ ਹੋ ਯਾਰ ਪਾਵਲੀ ਨੀਂਦ ਦਾ ਵਿਸਾਲ ਹੈ ਹੈ ਨੀਂਦ ਦਾ ਪਾਵਲੀ ਅਸਲ ਤਾਂ ਇਹ ਜੀ ਤੁਹਾਨੂੰ ਨੂੰ ਕੀ ਸੋਚ ਆ ਜੇ ਲੋ ਪੈਂਦੀਆਂ ਨਾ ਮਿਸਾਲ ਵਕਨ ਤਾਂ ਲੋ ਪੈਂਦੀਆਂ ਲੋ ਤਾਂ ਪੈਂਦੀ ਬੰਦੇ ਉੱਥੇ ਵਾਵਾ ਦੇ ਰਹਿ ਕੇ ਆਏ ਆ ਕੈਂਚੀ ਪੋੜ ਲਾ ਕੇ ਓ ਯਾਰ ਅੱਲਾ ਬੋਲਦੇ ਵੀ ਤੂੰ ਉਹ ਯਾਰ ਆਪਣਾ ਕਿੱਧਰ ਆ ਦੂਆ ਸੋਟੀ ਵਾਲਾ ਉਹਨੂੰ ਛੱਡ ਦੇ ਛੋਟੀ ਵਾਲਾ ਜੇ ਚਲਾ ਗਿਆ ਤੇ ਕੋਈ ਰੌਲਾ ਤੂੰ ਮਾਈ ਪਾਸ ਪਸੰਦ ਮਾਂ ਜੀ ਫਿਰ ਇਹਦੇ ਨਾਲ ਲਾਗੇ ਕਰੋ ਤੇ ਨਾਲ ਤੂੰ ਸਾਹੂ ਕੰਮ ਕਰਨਾ ਹੁਕਮ ਹੁਣ ਤੂੰ ਕਰਨਾ ਆ ਛੋਟੀ ਦਾ 480 ਜੀ ਅੱਗੇ ਮੈਂ ਕਿਹਾ ਅੱਛਾ ਬਾਬਾ ਕਹਿੰਦਾ ਨਹੀਂ ਮੱਝ ਲੈ ਲਈ ਨਾਲ ਛੋਟੀ ਹੁਣ ਬਾਬਾ ਵੀ ਕੋਈ ਗੱਲ ਕਰੇ ਨਾ ਅਸੂਲ ਜੋ ਅਸੂਲ ਆ ਇੱਕ ਬੋਲੀ ਮੈਂ ਕੀਤੀ ਇੱਕ ਬਾਬਾ ਵੀ ਅੱਗੋਂ ਕੋਈ ਗੱਲ ਕਰੇ ਇਦਾਂ ਤਾਂ ਨਹੀਂ ਨਾ ਹੁੰਦਾ ਜੀ ਬਾਬਾ ਤਾਂ ਮੁੱਲ 6.5 ਕਰਨ ਦਾ ਹੀ ਆਖਰੀ ਮੁੱਲ ਮੈਂ ਆਪ ਲਈ ਹੋਈ 7 ਦੀ ਹੈ ਲੇਕਿਨ ਮੁੱਲ ਤੇ 6.5 ਕਰ ਲਿਆ ਜੀ ਟਾਈਮ ਹੀ ਹੋ ਗਿਆ ਵੇਚਣੀ ਹੈ ਕਾਰੋਬਾਰ ਹੈ ਮੈਂ ਇਹਦਾ ਖਾਣਾ ਸਾਹਿਬ ਕੋ 5 ਦੇ ਉੱਤੇ ਕਰ ਲਓ ਕੋਈ ਜੇ ਅੱਗੇ ਜਾ ਜੀ 5 ਦਾ ਨਾਲ ਕੋਈ ਨਾ ਕੰਮ ਬਣਨਾ ਨਹੀਂ 5 ਦੀ ਗੱਲ ਕਰਦਾ ਮੈਨੂੰ ਥੱਲੇ ਬੈ ਕੇ ਨਾ ਇਹਦੀ ਜਰਾ ਪਾਈਪ ਲਾਈਨ ਚੈੱਕ ਕਰ ਕਰ ਇਹਦੀ ਪਾਈਪਲਾਈਨ ਚੈੱਕ ਹੋ ਰਹੀ ਹੈ ਜੀ ਕਹਿੰਦਾ ਦੁੱਧ ਦੀ ਨਾ ਪਾਈਪਲਾਈਨ ਹੁੰਦੀ ਹਾਂ ਪਾਈਪਲਾਈਨ ਹੁੰਦੀ ਉਹ ਕਹਿੰਦਾ ਮੈਂ ਚੈੱਕ ਕਰ ਲਵਾਂ ਅੱਗੇ ਕਹਿੰਦਾ ਸੀ ਬਲੱਡ ਲਾਈਨ ਹੁੰਦੀ ਹੁਣ ਕਹਿੰਦਾ ਪਾਈਪਲਾਈਨ ਇਹ ਬਲੱਡ ਲਾਈਨ ਹੋਰ ਚੀਜ਼ ਹੈ ਪੈਪ ਆ ਜਿਹੜਾ ਅੱਗੋਂ ਆ ਰਿਹਾ ਨਾ ਦੁੱਧ ਵਾਸਤੇ ਜਿੰਨੇ ਇਹਦੇ ਤੇ ਜ਼ਿਆਦਾ ਹੋਣਗੇ ਨਾ ਚੱਡੀ ਦੇ ਬਣੇ ਵੱਟ ਛੱਟ ਉਹਨੇ ਮੱਝ ਦੇ ਰਹੀ ਬਿਹਤਰ ਪ੍ਰੋਡਕਸ਼ਨ ਕਰ ਨਹੀਂ ਵੱਟਾਂ ਵਾਲੀ ਨਹੀਂ ਹੈਗੀ ਇਹ ਸਾਦਾ ਜਿੰਨੇ ਵੀ ਇੱਥੇ ਹੋਣਗੇ ਇਹਦੇ ਵਿੱਚ ਵੀ ਚੱਡੇ ਦੇ ਵੀ ਬਣੇ ਹੋਣਗੇ ਉਹਨੇ ਜ਼ਿਆਦਾ ਪ੍ਰੋਡਕਸ਼ਨ ਜਾਂ ਮੋਟਾ ਪੈਪ ਹੋਣਾ ਚਾਹੀਦਾ ਪਾਗਲ ਗੱਲ ਇਹ ਆ ਜੀ ਕੈਮਰਾਮੈਨ ਸਾਹਿਬ ਚੋਟੀ ਨੂੰ ਮੈਸੀ ਆ ਲੈਣ ਦੇਣ ਮੁੱਕ ਮੇਰਾ ਤਾਂ ਹਾਲ ਹੀ ਕੋਈ ਨਹੀਂ ਭਾਈ ਨਹੀਂ ਹਾਂ ਅੱਜ ਸਾਡਾ ਕੈਮਰਾਮੈਨ ਸਾਹਿਬ ਆ ਜੀ ਓਏ ਬਿਸਮਿਲ੍ਲਾਹ ਨਾ ਵੀ ਨਾ ਐਵੇਂ ਨਾ ਹੱਥ ਮਾਰੋ ਪਹਿਲਾਂ ਸੌਦਾ ਕਰ ਲਈਏ ਬਹਰਹਾਲ ਜੀ ਝੋਟੀ ਜਿਹੜੀ ਆ ਮਾਸ਼ਾਅੱਲਾ ਖੂਬਸੂਰਤ ਵੀ ਆ ਸੌਦਾ ਲੈਣਾ ਦੇਣਾ ਉਹ ਮੁਕੱਦਰਾਂ ਦੀ ਗੱਲ ਆ ਉਹ ਮਾਲਕ ਦੇ ਵਾਸਤੇ ਆ, ਲੇਕਿਨ ਝੋਟੀ 'ਚ ਕਸਰ ਕੋਈ ਨਹੀਂ 5 ਦਿਨਾਂ ਦੀ ਕਮਾਈ ਆ ਸਾਡੀ ਇਹ 5 ਦਿਨਾਂ ਬਾਅਦ ਅੱਜ ਆ ਮੱਲੂ ਮੋੜ ਮੰਡੀ ਆਏ ਆ ਇੱਥੋਂ ਪਸੰਦ ਆਈ ਗੱਲਬਾਤ ਕਰੋ ਤੁਸੀਂ ਬਾਬੇ ਨਾਲ ਗੱਲ ਕੀਤੀ ਬਾਬਾ 7 ਲੱਖ ਤੇ ਆ ਭਾਈ ਜਾਨ ਲੋ ਹੋਏ ਅੱਲਾ ਦੇ ਬੰਦੇ ਤੈਨੂੰ ਆਖਿਆ ਲੋ ਹੋਏ ਕੋਚੀ ਹੋਵੇ ਤਾਂ ਮੈਂ ਦੇਵਣੀ ਨਹੀਂ ਉਹ ਲੋ ਹੀ ਆ ਗਰ ਇਹ ਜਿਲੇ ਕਰੇਂਦੀਆਂ ਗੱਬਣਾ ਲੋ ਕਰੇਂਦੀਆਂ ਮੂੰਹ ਮੈਨੇ ਇੱਥੇ ਆ ਥਾਣਾ ਤੇ ਗਈ ਇਹ ਸਿਰੋਂ ਧੁੰਨੀ ਤੇ ਉਸੇ ਲਚਾ ਬਣੀ ਜਿਲੇ ਮਰਚਾਂ ਇਤਲੀਆਂ ਦੇਵਣ ਦੀ ਮਿਰਚਾ ਕੀ ਆ ਇਹਦੇ ਥੱਲੇ ਉਹ ਦੂਸਰੀ ਸਿੱਟ ਦਾਂਗੇ ਤਾਂ ਚੱਕ ਲੂਗੀ ਇਹ ਕੀ ਕਹਿੰਦੇ ਨੇ 5 ਲੱਖ ਰੁਪਈਆ ਬਾਬਾ ਬੜਾ ਮੁੱਲ ਆ ਹਾਂ ਹੁਣ ਤਾਂ ਮਾਰਕੀਟ ਦੇ ਹਿਸਾਬ ਨਹੀਂ ਦੇ ਇੱਕ ਰੇਟ ਦਾ ਆ ਜਿਲੇ 7 ਭਰਿਆ ਮੇਰਾ ਹੀ ਕੋਈ ਇੱਕ ਦਾ ਸੀ ਹਾਂ ਬਹਰਹਾਲ ਜੀ ਬੜੀ ਜ਼ਬਰਦਸਤ ਹੈ ਮੱਝ ਹੈ ਚਲੋ ਅਸੀਂ ਨਾ ਜੀ ਮੱਝ ਇੱਕ ਪਸੰਦ ਕੀਤੀ ਆ ਦੋ ਕੀਤੀਆਂ ਇੱਕ ਇਹ ਹੈ ਇੱਕ ਤੁਹਾਨੂੰ ਹੋਰ ਵਿਖਾਣਾ ਤੇ ਦੇਖਦੇ ਆ ਜੇ ਗੱਲ ਬਣ ਗਈ ਜੇ ਸਾਡੇ ਨਸੀਬਾਂ ਦੀ ਹੋਈ ਮਿਹਨਤ ਕਰ ਰਹੇ ਹਾਂ ਹਜੇ ਬਾਬਾ ਮੰਨ ਨਹੀਂ ਰਿਹਾ ਬਾਬਾ ਖਲੋਤਾ 6.5 ਤੇ ਅਸੀਂ ਆ ਗਏ ਆ 5 ਤੇ ਦੇਖੋ ਗੱਲਬਾਤ ਹੋ ਰਹੀ ਹੈ ਤੁਸੀਂ ਕਿ ਵਿਚਲੀ ਜੀ ਕਰ ਦਿਓ ਹਾਂ ਤੁਸੀਂ ਤਰਾਕਲੀ ਕਰ ਦਿਓ ਤੇ ਅਸੀਂ ਮੱਝ ਲੈ ਕੇ ਤੇ ਗਾਂ ਜਾਂਦੇ ਆ ਮੱਝ ਆ ਜੀ ਚਲੋ ਦੁਆ ਕਰਿਓ ਵੇ ਸੌਦਾ ਹੋ ਜੇ ਧੁੱਪ ਬੜੀ ਹੈ ਫਿਰ ਇਹ ਤੱਤਾ ਹੋ ਜਾਣਾ ਮੋਬਾਈਲ 2 ਮਿੰਟ ਬੰਦ ਕਰ ਲਾ ਸੌਦਾ ਹੋ ਗਿਆ ਫਿਰ ਦੱਸ ਦਾਂਗੇ ਸੌਣ ਸਾਡੇ ਹੈ ਜੀ ਹਾਂਜੀ ਹੁਣ ਦੂਸਰੀ ਮੱਝ ਆ ਸੀ ਜੀ ਇੱਕ ਤਾਂ ਉਹ ਤੁਹਾਨੂੰ ਦਿਖਾਈ ਹੈ ਨਾ ਇੱਕ ਆਹ ਉਹਦਾ ਸਮਾਨ ਨੇ ਕਿਹਾ ਜੀ 530 ਬਸ ਉਹ ਨਹੀਂ ਗੱਲ ਹੁਣ ਉਹ ਸਾਡਾ ਬੰਦਾ ਉੱਥੇ ਖਲੋਤਾ ਹੁਣ ਵੇਖ ਕੇ ਕੀ ਉਹਨੂੰ ਮੈਂ ਪੁੱਛਦਾ ਕੀ ਬਣਿਆ ਉਹ 620 ਜੀ 620 ਮੈਂ ਕਿਹਾ ਯਾਰ ਇਹਨੇ ਦੀ ਤੇ ਬਹੁਤ ਮਹਿੰਗੀ ਹੈ ਮੈਂ ਇਹਨੇ ਦੇ ਸਾਨੂੰ ਭੈਣ ਗੋਲੀਆਂ ਲੱਭਣ ਡੇ ਸੀ ਛਿਆਂ ਦੇ ਵਿੱਚ ਤੇ ਇਸ ਤੋਂ ਤਗੜੀ ਮੱਝ ਸੀ ਛੱਡ ਆਇਆ ਉਹਦਾ 10 ਦਿਨ ਕੱਢਦੀ ਸੀ ਨਹੀਂ ਇਹ ਵੀ 8 ਦਿਨ ਕੱਢਦੀ ਇਹਨੇ ਚੱਡਾ ਹੋਰ ਕੱਢ ਨਹੀਂ ਤੂੰ ਕੀ 5.5 ਗਿਆ ਨਹੀਂ ਕਿਹਾ ਮੈਂ ਤਾਂ ਕਿਹਾ ਯਾਰ ਥੱਲੇ ਆ ਫਿਰ ਇਹਦੀ ਕੋਈ ਗੱਲ ਕਰਕੇ ਦੇਖ ਲਈ ਇਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਦੇਖ ਲੈ ਫਿਰ ਗੱਲ ਛੇੜਾਂਗੇ ਮੂੰਹ ਤੋਂ ਕਿੰਨੀ ਦੋਸਤਾ ਮੂੰਹ ਤੋਂ ਕਿੰਨੀ ਹੈ ਉਹ ਤਾਂ ਪੂਰੀ ਆ ਮੂੰਹ ਤੋਂ ਨਹੀਂ ਭਾਈ ਇਹ ਕਹਿੰਦੇ ਕੱਚੀ ਖੀਰੀ ਹੈ ਮੈਂ ਇਹਨੂੰ ਕਦੋਂ ਕਿਹਾ ਵੇ ਵੀ ਇਹਦਾ ਸਾਨੂੰ ਦਿਖਾ ਦੇ
ਪੂਰਾ ਚਲੋ ਜਵਾਨ ਹੈ ਤੂੰ ਜਿਹੜੀ ਸ਼ਾ ਮਰਜ਼ੀ ਦਿਓ ਮਸਾਲਾ ਐਵੇਂ ਤੇ ਪਹਿਲਾ ਸੂਆ ਸੂਈ ਕਿ ਦੂਆ ਦੂਸਰਾ ਭਾਈ ਕੈਮਰਾਮੈਨ ਸਾਹਿਬ ਜੇ ਝੋਟੀ ਦੁੱਧ ਚੰਗਾ ਦਿੰਦੀ ਹੁੰਦੀ ਫਿਰ ਇਹ ਮੰਡੀ 'ਚ ਨਾ ਆਉਂਦੀ ਕੀ ਗੱਲ ਕੋਈ ਨਹੀਂ ਕੋਈ ਗੱਲ ਨਹੀਂ ਹੈ ਸਾਰੀਆਂ ਦੁੱਧ ਦਿੰਦੇ ਅੱਛਾ ਇਹ ਬੰਦਿਆਂ ਦੀ ਵਪਾਰ ਦਾ ਨਿਸ਼ਾਨ ਇਹਨੂੰ ਦੇਖ ਮੱਝ ਨੂੰ ਹਲੋ ਇਹ ਨਹੀਂ ਆਂਦੇ ਨੇ ਨਾ ਦਿੰਦੇ ਨਹੀਂ ਮੁੜ ਕੇ ਰੌਲਾ ਪਾ ਲੈਂਦੇ ਨੇ ਬੋਲਾ ਨਹੀਂ ਯਾਰ ਕੀ ਆਂਦਾ ਕੀ ਬੰਦਾ ਪੁੱਛ ਕਿਉਂ ਇਹਦੀ ਕੀ ਮਾਈ ਦੀ ਗੱਲ ਬਸ 5 6 ਲੱਖ ਰੁਪਏ ਦਾ ਅੱਛਾ 6 ਇਹ ਨਿਸ਼ਾਨ ਸਾਹਿਬ ਬਾਈ ਕਹਿੰਦਾ 6 ਦੀ ਦੇਣੇ 6 ਦੁੱਧ ਵਾਲੀ ਬੜੀ ਮੱਝ ਹੈ ਯਾਰ ਹਾਂ ਦੁੱਧ ਵਾਲੀ ਚੰਗੀ ਹੈ ਹੁਣ ਉਹ ਆਪਣਾ ਬੇਲੀ ਉਧਰ ਵੀ ਝੜਾ ਪਾਈ ਖੜਾ ਇੱਕ ਵਾਰੀ ਉਹਨੂੰ ਵੇਖ ਲੈਂਦੇ 2 ਮਿੰਟ ਫਿਰ ਇਹਦਾ ਆਪਾਂ ਫਾਈਨਲ ਕਰ ਲੈਂਦੇ ਉਹ ਬੰਦਿਆਂ ਦੋ ਬੰਦੇ ਉਸ ਮੱਝ ਤੇ ਲੱਗ ਗਏ ਹੋਏ ਆ। ਉਹ ਤਾਂ ਲੱਗ ਗਿਆ ਗੱਲ ਇਹ ਆ ਕੈਮਰਾ ਬੰਦ ਕਰ ਲਓ ਹਾਂ ਕਰ ਲਾ ਹਾਂਜੀ ਇੱਧਰ ਤਾਂ ਬਿਆਨੇ ਹੋ ਗਏ ਜੀ ਅਸੀਂ ਉਧਰ ਮੱਝ ਵੇਖਣ ਗਏ ਆ ਇੱਧਰ ਬਿਆਨੇ ਹੋਏ ਪਿਆ ਕਿਵੇਂ ਦਿੱਤਾ ਉਸਮਾਨ ਇਹ ਤੁਹਾਡਾ ਤਰਕਾ ਭਾ ਕੋਈ ਮਸਲਾ ਤਾਬੇਦਾਰ ਜੀ ਕਿੰਨੇ ਚ ਹੋਈ ਫਾਈਨਲ ਕਾਈ ਨਹੀਂ ਹੋਈ ਬਾਬਾ ਤਾਂ ਉਹੀ ਛੀਆਂ ਖਾਬ ਬਾਬਾ ਕਹਿੰਦਾ ਕੋਈ ਨਹੀਂ ਹੋਈ ਫਾਈਨਲ ਤੂੰ ਕਹਿੰਦਾ ਮੈਂ ਬਿਆਨਾ ਦੇ ਜਿਹੜੇ ਖਾਬ ਹੈ ਯਾਰ ਇੰਜ ਨਾ ਲਵੋ ਮਾਜ ਨੂੰ ਕਿਹੜੇ ਰੋਲ ਕਰਕੇ ਕਦਰ ਕਰਕੇ ਬਾਬਾ ਹਿਆ ਕਰਕੇ ਕਦਰ ਕਰਕੇ ਦੇਵਣੀ ਆਈ ਆ ਇੰਜ ਨਾ ਕਰੋ ਮੱਝਾਂ ਬੰਨ ਕਵਰੀਆਂ ਮੱਝਾਂ ਸਾਰੀਆਂ ਵਿਕਣ ਵਾਸਤੇ ਹੀ ਬੜੀਆਂ ਮੱਝਾਂ ਖਲੋਤੀਆਂ ਕੋਈ ਇੱਕੋ ਆਈ ਏ ਆਹੋ ਨਹੀਂ ਕੋਈ ਹੈ ਉਸਮਾਨ ਤਾਂ ਜੂੜ ਹੋ ਗਿਆ ਸੌਦਾ ਕਰੰਦੇ ਪੈਣੇ ਨਹੀਂ ਸੌਦਾ ਮਿੰਟ ਕਰੰਦੇ ਪੈਣੇ ਆਟੇ ਦਾ ਮੋੜਤੇ ਨਾ ਗੱਲ ਇਹ ਲੈ ਹਟ ਗਿਆ ਹਾਜ਼ਰ ਤੂੰ ਇਹ ਸਾਨੂੰ ਭਾਈ ਜਾਨ ਉਹ ਖਾਲੇ ਨੂੰ ਮੇਰੀ ਵਾਸਤੇ ਵੀ ਛੱਡ ਆਏ ਇਹਨਾਂ ਨੂੰ ਕਿ ਤੁਸੀਂ ਲੈ ਲਓ ਭਾਈ ਬਸ ਆ ਜਾ ਬਈ ਉਸਮਾਨ ਆ ਜਾ ਤੂੰ ਉਸਮਾਨ ਆ ਜਾ ਆਹ ਨਾ ਛੱਡ ਦੇ ਯਾਰ ਕਿੰਨੇ ਕਹੇ ਸੀ ਤੂੰ ਹੈ ਕਿੰਨੇ ਕਹੇ ਸੀ ਪੱਕੀ ਮੱਝ ਖਲੋਤੀ ਹੈ ਚਿੱਟੇ ਮੂੰਹ ਵਾਲੀ 460 ਚ ਵਿਕੀ ਆ ਬੰਦੇ ਚੋਕ ਗਏ ਸੋਹਣੀ ਮੱਝ ਹੋਵੇ ਤੇ ਫਿਰ ਇਹ ਬਾਬਾ ਕਿਉਂ ਨਹੀਂ ਦੇ ਰਿਹਾ ਇਹ ਤਗੜੀ ਉਹਦੇ ਨਾਲ ਸਾਰੀ ਮੈਂ ਕਿਹਾ ਦੇ ਜਣ ਦਿਲ ਕਰੀ ਮੈਂ ਆਖਿਆ ਇਹਨਾਂ ਜੇ ਤੈਨੂੰ ਜ਼ਬਾਨ ਕਰ ਛੱਡੀ ਹੈ ਉਹਨਾਂ ਦੀ ਪੱਕੀ ਜ਼ਬਾਨ ਬੜਾ ਮੁੱਲ ਆ ਛੱਡਿਆ 460 ਦੇ ਕਰੀ ਨਜ਼ਰ ਮਾਰੇ ਨਾ ਤੈਨੂੰ ਪਤਾ ਕਿ ਮੰਡੀ ਕਿੱਥੇ ਫਿਰਦੀ ਹੈ ਓਏ ਮੁੱਲ ਤੁਸੀਂ ਜਿਹੜੇ ਨੂੰ 80 ਹੋਇਆ ਸਾਨੂੰ 4 90 80 ਆ ਕੇ 5 ਆ ਕੇ ਨੂੰ ਸਾਡਾ ਕਨਾ 5 20 ਤਾਂ ਸਾਨੂੰ ਉੱਤਾ ਹੀ ਨਾ ਜਾਵਣ ਦੇਣਾ 5-5000 ਵਧਾਣਾ ਤੁਸੀਂ 5.5 ਆਖ ਦਿੱਤਾ ਉਹ ਮੁਸਖਤ ਹੋ ਦਿੱਤਾ ਤੇ ਲੈ ਲਾਂਗੇ ਤੁਹਾਡਾ ਹੋਰ ਹਿਸਾਬ ਹੈ ਤੁਸੀਂ ਡਾਇਰੈਕਟ ਆ ਛੱਡਿਆ ਨਾ ਸਾਲੇ ਨਾਨੂੰ ਮੋੜੋ ਤਾਂ ਕੜੂ ਹੋਇਆ 5000 ਕਰਾਇਆ ਤੇ ਅਸੀਂ ਮੁੜ ਸਾਹ ਜਿਵੇਂ ਦਾ ਜਾਮਣ ਦਾ ਹੋਰ 5000 ਕੋਲੀਏ ਦਾ ਬਾਗ ਨਗਰੀ ਦਾ ਹੋਰ ਤਾਂ ਯਾਰ ਅਸੀਂ ਵੀ ਜਾਂਗ ਦਿਆਂ ਬਾਬੇ ਭੇਜਾਂ ਸੁਲਤਾਨ ਬੰਦਾ ਲਾ 5 ਮੁੱਲ ਲਾ ਕਿੱਥੇ ਮੁੱਲ ਲੱਗਦੇ ਇਹਨੇ ਲੇਕਿਨ ਉਹਨੂੰ ਮੁੱਲ ਲੱਗ ਗਿਆ ਵੇ ਉਹ ਪਾਣੀ ਉਹ ਮਦਾਨੀ ਮਾਰਨੀ ਮੁੱਲ ਸਾਰੇ ਲੱਗ ਗਿਆ ਲਾ ਤਾਂ ਸਹੀ ਅਸੀਂ ਇਹ ਵੀ ਉਧਰ ਹੀ ਹੈ ਤੂੰ ਉਹਦੇ ਅਲੱਗ ਸਾਡੇ ਅਲੱਗ ਮੈਂ ਤਾਂ ਮਜ਼ਦੂਰ ਹਾਂ 2400 ਮੈਂ ਤਾਂ ਉਹਦੇ ਵਾਸਤੇ ਮਿਹਨਤ ਕੀਤੀ ਮੈਂ ਆਖਿਆ ਦੇ ਦੇ ਲਾ 5 ਮੈਂ ਇਹਨੂੰ 5 ਇਹ ਪਤਾ ਨਹੀਂ ਉਹਦੇ ਅਲੱਗ ਸਾਡੇ ਅਲੱਗ ਆਪਣੀ ਸਮਝ ਕਰ ਮਾਜ ਤੇ ਆ ਜਾਣਾ ਕੋਈ ਘੰਟਾ ਕੱਢ ਕੇ ਜਾਇਆ ਕਰੋ ਲਾਈਆਂ ਸੀ ਲੋ ਜੀ ਜਨਾਬ ਸਰੂਰ ਸਾਹਿਬ ਆਪ ਆਪਣੇ ਵੀਰ ਨੇ ਕੀ ਹਾਲ ਚਾਲ ਪੰਜਾਬੀ ਨੇ ਪਿਆਰ ਕਰਨ ਵਾਲੇ ਜਿਹੜੀ ਸਹੀ ਗੱਲ ਆ ਮੈਂ ਤੁਸੀਂ ਕਿੱਥੋਂ ਆਏ ਮੱਝ ਨੂੰ ਲੈ ਕੇ ਸੀ ਫੈਸਲਾਬਾਦ ਤੋਂ ਅੱਛਾ ਗੁਲਾਮ ਮੁਹੰਮਦਾਬਾਦ ਤੋਂ ਅੱਛਾ ਅੱਛਾ ਠੀਕ ਹੈ ਲੈਲਪੁਰ ਤੋਂ ਕਹੋ ਜੀ ਸਾਡੇ ਪੱਕੇ ਘਰ ਅੱਛਾ ਖਲੋਤੀ ਆ ਕਿ ਵੇਗੀ ਦਿਓ ਫਿਰ ਕੀ ਹੁਣ ਬਣਿਆ ਕਿੱਧਰ ਗਿਆ ਸਾਰਾ ਹਲ 1 ਮਿੰਟ ਅੱਛਾ ਫੜੀ
ਨਹੀਂ ਫਿਰ ਚਾਚਾ ਤੇਰਾ ਕੀ ਫਾਇਦਾ ਹਾਜੀ ਨੂੰ ਕਿਹਾ ਹਿਆ ਕਰ ਆ ਬੰਦੇ ਕਿੱਥੋਂ ਆਏ ਨੇ ਦੋ ਬਾਬੇ ਜੇ ਅਸੀਂ ਠਹਿਕ ਗਏ ਆਪਸ ਚ ਜਾਂ ਇਹ ਲੜ ਪੈਣਗੇ ਤੇ ਜਾਂ ਫਿਰ ਕਿਸੇ ਪਾਸੇ ਲਾਣਗੇ ਗੱਲ। ਨਹੀਂ ਜੀ ਲੜਨਗੇ ਨਹੀਂ ਮਾਈ ਦੇਣਗੇ। ਹਾਂ ਆ ਸੋਟੀ ਇੱਕ ਦੇ ਮੈਨੂੰ ਆ ਲਓ ਸਾਨੂੰ ਸ਼ਾਇਦ ਪਸੰਦ ਆਈ ਸੀ ਅਸੀਂ ਤੇ ਅੱਗੋਂ ਮੁੜ ਕੇ ਆ ਗਏ ਪਰ ਇੱਥੇ ਬੰਦੇ ਸਮਝਦੇ ਜਿਹੜਾ ਮੁੜ ਕੇ ਆ ਗਿਆ ਖਬਰੇ ਉਹਨੂੰ ਕੋਈ ਹੋਰ ਦੁਨੀਆ ਤੇ ਆਖਰੀ ਮੱਝ ਗੱਲ ਇਹ ਨਹੀਂ ਹੁੰਦੀ ਹੈ। ਗੱਲ ਇਹ ਪਸੰਦ ਨਾ ਪਸੰਦ ਦੀ ਸਾਡੇ ਦਿਲ ਲੱਗੀ ਸੀ ਅਸੀਂ ਆਏ ਜਦ ਦੂਈ ਵਾਰੀ ਆਏ ਨਾ ਬਾਬੇ ਨੂੰ ਚਾਹੀਦਾ ਸਾਡੀ ਕਦਰ ਕਰਦਾ। ਹੁਣ ਉਹ ਸਪੀਕਰ ਕਰ ਬਾਬਰ ਉਧਰ ਭਿੜੇ ਹੋਏ ਆਪਾਂ ਇੱਧਰ ਨਹੀਂ ਬਾਬੇ ਨੇ ਪਹਿਲੀ ਵਾਰੀ 6.5 ਮੰਗਿਆ ਦੁਬਾਰਾ ਬਾਬਾ 6.5 ਤੇ ਚਲਾ ਗਿਆ। ਇੱਧਰ ਨੂੰ ਕਰ ਬਾਬਾ ਕੀ ਕਹਿੰਦਾ ਕੀ ਗੱਲ ਹੈ ਖੁਸ਼ਮਦੀ 90 ਜਾ ਕੇ ਪਾਸ ਕਰ ਜਾ ਕਿੰਨੇ 90 590 ਸਾਫੀ ਲਓ ਜੀ ਅਸੀਂ ਬਜ਼ੁਰਗਾਂ ਨੂੰ ਬਿਆਨਾ ਫੜਾਇਆ ਸੀ ਤਾਂ ਕੋਈ ਸ਼ਾਦੀ ਹੋਣਾ ਜੀ ਮਜ਼ਦੂਰੀ ਚੱਲਦੀ ਆ ਹੋਣੀ ਆ ਪਕੜਿਆ ਨਾ ਪਤਾ ਤੂੰ ਇਹ ਨਹੀਂ ਕਰੋ ਨਾ ਤੁਸੀਂ ਇਹਨੂੰ ਛੱਡ ਦਿਓ ਇਸ ਨੂੰ ਇਹ ਤੂੰ ਵਿਰਾ ਵੱਡਾ ਤੇ ਮੇਰੇ ਹਾਜੀ ਨਾ ਮੋੜ ਬੰਦਿਆਂ ਨੂੰ ਵਾਹ ਬਾਈ ਓਏ ਇਹਦੀ ਕਦਰ ਕਰ ਸਿਆਣਾ ਬੰਦਾ ਆ ਵੀਰ ਦੀ ਕਦਰ ਕਰ ਐਸ ਵੀਰ ਦੀ ਅਸੀਂ ਤਾਂ ਆਪ ਮੱਝਾਂ ਲੈਣਾ ਅਸੀਂ ਵੇਚਣ ਆਏ ਹੁੰਦੇ ਅਸੀਂ ਗੱਲ ਹੀ ਨਹੀਂ ਸਾਫੀ ਕੀ ਹੁੰਦਾ ਮਜ਼ਦੂਰੀ ਕਾਦੀ ਹਾਜੀ ਪੁਰਾਣਾ ਬੰਦਾ ਕਿਹੜੇ ਕੰਮ ਕਰੀ ਜਾਂਦਾ ਬਾਬਾ ਯਾਰ ਬੰਦਾ ਸੀ ਪੁਰਾਣਾ ਤੇਰੀ ਇੱਜ਼ਤ ਤੂੰ ਵਿੱਚ ਆ ਗਿਆ ਗੱਲ ਤੇ ਸਬਰ ਕਰ ਤੁਹਾਨੂੰ ਕੋਈ ਰਸਤਾ ਦਿੱਤਾ ਇਹਨਾਂ ਨੂੰ 50 ਤੂੰ ਘੱਟ ਰਸਤਾ ਨਹੀਂ ਦਿੱਤਾ ਤੂੰ ਵਿੱਚ ਆ ਗਿਆ ਤੇ ਤਾਂ ਗੱਲ 92 ਦਿਓ ਜੀ 92 ਜੋ 92 ਲਓ ਜੀ ਅਸੀਂ ਬਾਬਾ ਜੀ ਦੇ ਹੱਥ ਰੱਸਾ ਦਿੱਤਾ ਸੀ ਅਸੀਂ ਬਿਆਨਾ ਦਿੱਤਾ ਸੀ ਜੋ ਬਾਬਾ ਜੀ ਨੇ ਕਰਤਾ ਸਾਨੂੰ ਆਮੀਨ ਚਲੋ 92 ਪਾ ਜਾਓ ਜੋ ਬਾਬਾ ਜੀ ਕਰਨਗੇ ਕਰੋ ਜੀ ਠੀਕ ਹੈ ਜੀ ਇਹ ਕਿੰਨੇ ਦੇ ਵਿੱਚ ਬੋਲ ਕੇ ਦੱਸ ਦਿਓ 592 ਦੀ 592 ਜੀ ਮੱਝ ਸਾਡੀ ਹੋ ਗਈ ਬਾਬਾ ਜੀ ਮੁਬਾਰਕ ਹੋਵੇ ਖੁਸ਼ ਹੋ ਕੇ ਦੇ ਯਾਰ ਆ ਕੇ ਵੱਡੇ ਦਿਲ ਨਾਲ ਦੀ ਕੋਟਲਾ ਪੈ ਕੇ ਲਿਆ ਆ ਇੱਧਰ ਇਹ ਬਿਆਨੇ ਵਾਸਤੇ ਦਿੱਤੇ ਸੀ ਪੂਰੇ ਕਰ ਦਈਏ ਨਹੀਂ ਰੱਖ ਪੂਰੇ ਆ ਨਹੀਂ ਇਦਾਂ ਨਹੀਂ ਤੁਸੀਂ ਪੈਸੇ ਸਾਰੇ ਕਿਦੋਂ ਕੱਟ ਕਰਦੇ ਹੋ ਅੱਜ ਪਾਸ ਕਰ ਲਓ ਅਸੀਂ ਪਹਿਲਾਂ ਪੈਸੇ ਸਿਸਟਮ ਕਰੋ ਉਹਨਾਂ ਨਾਲ ਉਹ ਕਰ ਦਿੰਨੇ ਅਕਾਊਂਟ ਅਕਾਊਂਟ ਦਾ ਦੱਸੋ ਨਾ ਇਹਨਾਂ ਨੂੰ 4000 ਇਹਨੇ 5 ਨਹੀਂ ਹੈ ਚਾਰ ਹੀ ਕਿਹਾ ਚਾਰ ਹੀ ਆ ਪੰਜ ਕੋਈ ਨਹੀਂ ਚਾਰ ਆ ਤੇ ਚਾਰ ਚਾਰ ਹੀ ਆ ਕਰਾਣੇ ਸੀ ਪੈਸੇ ਇਹ ਜੀ ਉਹ ਹੁਣ ਇਹਨਾਂ ਨੂੰ ਤੈਅ ਕਰ ਲਓ ਉਹਦੀ ਸ਼ਾਨ ਨੂੰ ਸਾਦਾ ਆਪਾਂ ਹੁਣੇ ਕਰ ਲੈਂਦੇ ਆ ਦਾ ਪੈਸਿਆਂ ਦਾ ਵੀ ਸ਼ਾਮ ਨੂੰ ਕਰੋ ਫਿਰ ਮਾਈ ਪਾਸ ਕਰ ਦਿਓ ਕਿੱਧਰ ਗਿਆ ਆ ਇੱਥੇ ਨਾਲ ਸਾਡਾ ਸ਼ਹਿਰ ਹੈ, ਜੰਗ ਉੱਤੇ ਪੈਸੇ ਮੰਗਾ ਕੇ ਕਢਾ ਲਓ ਯਾਰ ਤੂੰ ਗੱਲ ਨਹੀਂ ਸਮਝ ਰਿਹਾ ਤੂੰ ਕਢਾਈਂਦੇ ਦੇਂਦੇ ਪੈਨੂੰ ਮੈਂ ਆ ਮਾਈ ਤਾਂ ਬੋਲ ਕੇ ਦੱਸ ਦੇ ਵੀ ਆ ਸੀ ਲਈ ਆ ਮੈਂ ਫੋਨ ਕਰ ਹਾਂ ਮੱਝ ਲਈਏ ਜੀ ਅਸੀਂ 5 ਦਿਨਾਂ ਤੋਂ ਬਾਅਦ ਸਾਰਾ 5 ਦਿਨ ਫਿਰ ਕੇ ਤੋੜ ਕਮਾਲੀਆ ਤੋੜ ਮਾਮੂ ਕੰਜਨ ਅੱਧਾ ਪੰਜਾਬ ਫਿਰ ਲੈ ਫੇਰ ਆ ਮੱਝ ਲੱਭੀ ਅੱਜ ਤੇ ਆ ਭਾਈ ਹੋਰਾਂ ਦੀ ਮਿਹਰਬਾਨੀ ਇਹਨਾਂ ਦੀ ਖਸੂਸੀ ਕਾਵਸ਼ ਆ ਮੱਝ ਦਵਾਰਨੇ ਚ ਇਹਨਾਂ ਦੀ ਇਹ ਬਾਬੇ ਹੋਰੀ ਸਾਡੇ ਕੋਲ 6:30 ਤੇ ਚਲੇ ਗਏ ਸੀ ਤੇ ਮਿਹਰਬਾਨੀ ਹੈ ਬਾਬੇ ਓ ਯਾਰ ਰਾਜਾ ਔਰ ਦਾ ਕੰਮ ਲਓ ਸਿੱਧਾ ਰੱਖ ਕੈਮਰਾ ਲਓ ਜੀ 5 ਦਿਨ ਹੋ ਗਏ ਸੀ ਸਾਨੂੰ ਮੱਝ ਅਸੀਂ ਨਾ ਮਾਮੂ ਕੰਜਣ ਦਾ ਕੋਈ ਪਿੰਡ ਨਹੀਂ ਛੱਡਿਆ ਕਮਾਲੀਆ ਨਹੀਂ ਛੱਡਿਆ ਆਖਰ ਸਾਨੂੰ ਜਨਾਬ ਜੀ ਆ ਕੇ ਆ ਮੱਝ ਜਿਹੜੀ ਆ ਮਾਸ਼ਾਅੱਲਾ ਜਿਹੜੇ ਗੁਣ ਹੁੰਦੇ ਆ ਨਾ ਮੱਝ ਚੋਂ ਗੁਣ ਪੂਰੇ ਆ ਗੱਡੇ ਤਰ੍ਹਾਂ ਦੀ ਮੱਝ ਆ ਅੱਗੋਂ ਦੇਖੋ ਬਰੀਕ ਪਿੱਛੋਂ ਜਨਾਬ ਜੀ ਆ ਪੁੱਠਾ ਚੱਕਰ ਤੇ ਚੱਡਾ ਮਾਸ਼ਾਅੱਲਾ ਬੜਾ ਜ਼ਬਰ ਸੂਣ ਵਾਲੀ ਆ ਹਲੇ ਠੀਕ ਹੈ ਜੀ ਚਲੋ ਬਾਕੀ ਗੱਲ ਬਾਅਦ ਹੀ ਕਰਦੇ ਇੱਕ ਵਾਰੀ ਆ ਪੈਸੇ ਦੇ ਲੈ ਲਈਏ ਇਹਨਾਂ ਨੇ ਬਹੁਤ ਪਿਆਰੀ ਮੈਂ ਮਾਸ਼ਾਅੱਲਾ ਅੱਛਾ ਮਿਹਰਬਾਨੀ ਇਹਦਾ ਅਸੀਂ ਤੁਹਾਡੇ ਫੈਨ ਆ ਤੁਹਾਡੀ ਪੰਜਾਬੀ ਸੁਣਦੇ ਆ ਅਸੀਂ ਜ਼ਿਲ੍ਹੇ ਲੁਧਿਆਣੇ ਦੇ ਆ ਖਾਸ ਪੰਜਾਬੀ ਆ ਅੱਛਾ ਹਿੰਦੁਸਤਾਨ ਸਾਡੇ ਬਜ਼ੁਰਗ ਜ਼ਿਲ੍ਹੇ ਲੁਧਿਆਣੇ ਦੇ ਸੀ ਗੁਜਰ ਬਰਾਦਰੀ ਆ ਕਿੱਥੋਂ ਆਏ ਫੈਸਲਾਬਾਦ ਤੋਂ ਸਾਡੇ ਕੋਲ ਕਮਾਲੀਏ ਵੀ ਜ਼ਮੀਨ ਆ ਅਲਹਮਦੁਲਿਲਾ ਰੁਝਾਣੇ ਵੀ ਆ ਇੱਧਰ ਦੂਸਰਾ ਆਪਣੇ ਟੋਬੇ ਨਾਗਰੇ ਪੁਲ ਤੇ ਉੱਥੇ ਵੀ ਰਕਬਾ ਹੈ ਅੱਛਾ ਵਾਹ 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 ਜਟਕੇ ਬੰਦੇ ਫਿਰਨ ਤੁਰਨ ਵਾਲੇ ਆ ਨਹੀਂ ਨਹੀਂ ਜੀ ਸਾਨੂੰ ਪਿਆਰ ਕਰਦੇ ਹੈ ਅੱਛਾ ਤੁਹਾਡੀ ਹਮਦਰਦੀ ਵਾਸਤੇ ਨਹੀਂ ਜੀ ਤੁਹਾਡੇ ਬਜ਼ੁਰਗ ਜਿਹੜਾ ਨਾ ਸਮੁੰਦਰੀ ਰੋਡ ਤੋਂ ਮੋਟਰ ਗਿਆ ਹਾਂ ਜੋ ਤੁਸੀਂ ਕਹਿਤਾ ਜੀ ਸਾਡੇ ਵਾਸਤੇ ਆਮੀਨ ਤੁਸੀਂ ਸਾਡੇ ਗੱਲ ਕਦਰ ਦੀ ਹੁੰਦੀ ਹੈ ਮੱਝ ਬਹੁਤ ਪਿਆਰੀ ਕਦਰ। ਮਾਸ਼ਾਅੱਲਾ ਅੱਲਾ ਨਸੀਬ ਕਰੇ ਦੁੱਧ ਬਦਲ ਨਸੀਬ ਵਾਲਾ ਕੰਮ ਹਾਂ ਹਾਂ ਸਹੀ ਗੱਲ ਉਹ ਬਾਬੇ ਨਾਲ ਵੀ ਗੱਲ ਕਰਾਵਾਂ ਥੋੜੀ ਜੀ ਹੱਸਦਾ ਨਹੀਂ ਪਿਆ ਬਾਬਾ ਤੂੰ ਖੁਸ਼ ਹੋ ਕੇ ਸਾਨੂੰ ਕੋਈ ਗੱਲ ਨਹੀਂ ਕੀਤੀ ਤੂੰ ਹਾਜ਼ਰ ਹਾਂ ਮੈਂ ਦੇ ਛੱਡੀ ਖੁਸ਼ੀ ਨਾਲ ਦਿੱਤੀ
ਅੱਲਾ ਨਸੀਬਾਂ ਦੀ ਗੱਲ। ਅੱਲਾ ਪਾਕ ਫੋਨ ਕਰ ਯਾਰ ਉਹਨੂੰ ਬੁਲਾ ਟਾਈਮ ਨਾਲ ਆ ਗਿਆ ਉਹ ਆ ਰਿਹਾ ਕਿਤਾ ਅਮਰੂਦ ਕਟਾਉਣ ਲੱਗ ਗਿਆ ਲੱਗੇ ਨਮਾਜ਼ 6:15 ਤਾਈਂ ਬਸ ਨਸੀਬਾਂ ਦੀ ਗੱਲ ਹੁੰਦੀ। ਹਾਂ ਉਧਰ ਆ ਕੈਮਰੇ ਦੇਖ ਜਰਾ ਪਾਸ ਆ ਸ਼ੁਕਰ ਪਾਸ ਕਰ ਲਈਏ ਮੱਝ ਕਰਾਓ ਪਾਸ ਇੱਥੋਂ ਥੱਲੋਂ ਰੱਖ ਕੇ ਆਇਆ ਤਾਂ ਇੱਥੋਂ ਲਗੋ ਮਾਜੀ ਹਾਂ ਨਮਾਜ਼ ਸਾਰੀ ਮਾਸ਼ਾਅੱਲਾ ਲੈ ਲਈ ਖਪਣ ਲੱਗੇ ਹੋਏ ਤੇ ਛੋਟ ਜਿਹੜਾ ਉਹਨਾਂ ਦਾ ਪਾਸ ਕਰਾਓ ਇਹ। ਸਪੈਸ਼ਲ ਹੀ ਲੱਭਣੀ ਆ ਭਾਈ ਵਾਪਸੀ ਵਾਲੇ ਤੋਂ ਕੋਈ ਨਹੀਂ ਉਹ ਕਿੱਧਰ ਰਹਿ ਗਿਆ ਬੰਦ ਕਰ ਲਵਾਂ ਹਾਂ ਬੰਦ ਕਰ ਲਓ ਹਾਂਜੀ ਅਸੀਂ ਹੁਣ ਮੱਝ ਲੈ ਲਈ ਹੈ ਜੀ 592 ਚ ਤੇ ਹੁਣ ਅਸੀਂ ਪਾਸ ਕਰਨ ਲੱਗੇ ਥਣ ਇਹ ਟੱਪਦੀ ਕਿਉਂ ਆ ਬੱਚਾ ਨਹੀਂ ਬੱਚਾ ਜਦੋਂ ਉਹਦਾ ਛੋਟਾ ਪਣਾ ਠੀਕ ਹੈ ਜੀ ਦਿਖਾ ਇਧਰੋਂ ਨੇੜੇ ਕਰਕੇ ਦਿਖਾ ਕੈਮਰਾ ਉੱਪਰਲੇ ਪਾਸੋਂ ਦਿਖਾ ਚਾਚਾ ਤੁਹਾਨੂੰ ਕੋਈ ਕੰਮ ਦੀ ਗੱਲ ਕਰੀਏ ਮੰਡੀ ਮੋੜ ਘਾਟ ਤੋਂ ਕਿੰਨਾ ਮੈਂ ਨਹੀਂ ਤੁਸੀਂ ਨਾਲ ਸ਼ਾਹ ਜੀ ਨੇ ਆਉਂਦੇ ਹੋ। ਅੱਲਾ ਪਾਕ ਬਾਕੀ ਹੋਰ ਮੰਡੀ ਦੇ ਸ਼ਾਦੀ ਹੋਰ ਮੈਂ ਆਇਆ ਖਾਣਿਆ ਤੁਸੀਂ ਸ਼ਾਹ ਜੀ ਨਹੀਂ ਦੱਸਿਆ ਕਿ ਅਸਲ ਵਿੱਚ ਹੋਰ ਮੰਡੀ ਹੋਰ ਦੇ ਸ਼ਾਹ ਜੀ ਹੋਰ ਦੇ ਹਾਂਜੀ ਮੈਂ ਕਿਹਾ 2 ਕਿਲਾ ਦੇ ਕਿਲਾ ਲੋ ਜੀ ਪਾਸ ਕਰ ਲਈਏ ਅਸੀਂ ਹੈਂ? ਪਾਣੀ ਕੀ ਕਰਨਾ ਸਬੂਤੀ ਮੈਂ ਮਾਸ਼ਾਅੱਲਾ ਅੱਲਾ ਤੁਹਾਡੇ ਨਸੀਬ ਕਰੇ ਲੱਖਾਂ ਬਹੁਤ ਚੰਗੀ ਨਿਕਲੂਗੀ ਦੁੱਧ ਵੀ ਚੰਗਾ ਦਊਗੀ ਚਲੋ ਸ਼ੁਕਰ ਆਮੀਨ ਇਹ ਨਮਾਜ਼ ਤੇ ਵਧੀਆ ਇਸ ਇਲਾਕੇ ਦੀ ਮੈਂ ਵਧੀਆ ਚਲੀ ਮੈਂ ਇਹ ਕਿੱਥੋਂ ਦੀ ਹੈ? ਇਹ ਪੁਆਣੇ ਦੀ ਮੈਂ ਜਦੋਂ ਵਧੀਆ ਉੱਥੇ ਮੈਂ ਵਧੀਆ ਪੁੱਤਰਾ ਪੈਸੇ ਲੈ ਕੇ ਗਏ ਪਾਣੀ ਉੱਤਾ ਫੜ ਲੈ ਮੱਕੀ ਦੀਆਂ ਟਰਾਲੀਆਂ ਜਾ ਰਹੇ ਆ ਹਾਂਜੀ ਅਸਲਾਮ ਵਾਲੇਕਮ ਜੀ ਅਸੀਂ ਇਸ ਟਾਈਮ ਜੀ ਸ਼ਹਿਰ ਗੋਜਰੇ ਦੇ ਵਿੱਚ ਖਲੋਤੇ ਆ ਜੀ ਗੋਜਰੇ ਦੇ ਐਨ ਗੱਬੇ ਕਰਕੇ ਉਹ ਇਦਾਂ ਹੋਇਆ ਵੀ ਜ਼ਿਸ਼ਾਨ ਵਿਰਕ ਸਾਹਿਬ ਇਹਨਾਂ ਨੇ ਸਾਨੂੰ ਬੜਾ ਸਾਰਾ ਦਿਨ ਆਪਣਾ ਦੇ ਦਿੱਤਾ ਹਾਲਾਂਕਿ ਮਸਰੂਫ ਬੰਦੇ ਆ ਬੜਾ ਖਸੂਸੀ ਟਾਈਮ ਦਿੱਤਾ ਇਹਨਾਂ ਨੇ ਉੱਥੋਂ ਅਸੀਂ ਮੱਝ ਲੈ ਕੇ ਲਦਾਤ ਦੀ ਮੱਝ ਉੱਧਰ ਦੀ ਆ ਰਹੀ ਆ ਅਸੀਂ ਇੱਧਰ ਦੀ ਜਾ ਰਹੇ ਹਾਂ ਸਮੁੰਦਰੀ ਵੱਲ ਦੀ ਤੇ ਇੱਥੇ ਜ਼ਿਸ਼ਾਨ ਸਾਹਿਬ ਨੇ ਸਾਡੇ ਪ੍ਰਾਹੁਣਚਾਰ ਸੀ ਸਾਡੀ ਸੇਵਾ ਕੀਤੀ ਹਾਂਜੀ ਸਾਨੂੰ ਖਾਣਾ ਛਾਣਾ ਖਿਲਾਇਆ ਇਹਨਾਂ ਦੀ ਮਿਹਰਬਾਨੀ ਤੇ ਹੁਣ ਅਸੀਂ ਇੱਥੋਂ ਹੁਣ ਗਾਂ ਆਪਣਾ ਚੱਲੇ ਆ ਘਰ ਨੂੰ ਬਿਲਕੁਲ ਜੀ ਸਮੁੰਦਰੀ ਨੂੰ ਅੱਲਾ ਪਿਆਰ ਨਾਲ ਲੈ ਹਾਂਜੀ